हाँ जी, आ देखो जी, हुण असीं जामना धो के साफ कर लईਆਂ जी इधरों। उधरों असीं पानी रख दिता सी जी अग ते। पानी हुण साडा हो गया जी गरम। पानी गरम हो गया ते हुण असीं इहदे च जामना पा देणीਆਂ जी। आ देखो जी, ਜਾਲੀ ਦੇ ਵਿੱਚ ਇਦਾਂ। ਅੱਗ ਬੁਝਾਉਂਦਾ ਜੀ? ਨਹੀਂ ਨਹੀਂ ਕਾਹਨੂੰ ਬਤਾਉਂਗੀ। ਨਹੀਂ ਇੰਨਾ ਸੇਕ ਆ ਰਿਹਾ। ਅੱਛਾ ओहो ਗਲਤੀ ਕਰ ਲਈ, ਮਾਫੀ ਦੇ ਦਿਓ ਜੀ, ਮਾਫੀ ਦੇ ਦਿਓ। ਇਦਾਂ ਭੰਨ ਤੋੜ ਕਰ ਲਓ ਚੰਗੀ ਤਰ੍ਹਾਂ। ਪੁੱਛਲੀਆਂ ਨਹਾਈਆਂ ਧੋਈਆਂ ਗਈਆਂ ਨਾ, ਆ ਬੰਦ ਕਰ ਲਓ ਟੁੱਟੀ। लो जी, हुण आ जी शरबत साडा जी इंशाअल्लाह जी तैयार हो गया। ऐसी पानी जिहड़ा ना जी शरबत नूं ओनूं पुण के साफ कर लिया, ऐस साफ हो गया जी। बहुत मज़ेदार है जी, कमाल है जी। हाँ जी, क्या टेस्ट है जी। ਪਾ ਕੇ ਦਿਓ ਜੀ, ਹੋਰ ਦਿਓ, ਬਿਲਕੁਲ ਹੋਰ ਦਿਓ। ਤੇ ਵਾਹ ਵਾਹ, ਕਾਮਯਾਬ ਹੈ ਜੀ। ਤੁਸੀਂ ਐਵੇਂ ਕਹੀ ਜਾਂਦੇ ਚਾਚਾ ਬੂਟਾ ਹਰ ਸ਼ੈ ਖਰਾਬ ਕਰ ਦਿੰਦਾ। ਨਾ 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 ਨਾ, ਚਾਚਾ ਪਤਾ ਬੂਟਾ ਨਹੀਂ ਹਰ ਸ਼ਾ ਸਹੀ ਕਰ ਦਿੰਦਾ। ਪਤਾ ਨਹੀਂ ਉਹਨੇ ਸਾਡੀ ਬਰਕਤ ਆ। ਆ ਡੋਲੂ ਕੁਲਫੀਆਂ ਦਾ ਲਿਆਂਦਾ ਸੀ ਉੱਥੋਂ, ਤੇ ਜਿਹੜੀ ਦਾ ਤੀਲਾ ਖਿੱਚਦੇ ਸੀ ਇਦਾਂ ਤੀਲਾ ਹੀ ਹੱਥੀ ਆਂਦਾ ਸੀ। ਮੁੜ ਕੇ ਕੁਲਫੀ ਕਿਸੇ ਨੇ ਇਦਾਂ ਪੀਤੀ ਹੈ, ਕਿਸੇ ਨੇ ਗਲਾਸ ਪਾ ਕੇ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਮਰਦ ਦੀ ਮਾਇਆ ਤੇ ਬਿਰਛ ਦੀ ਛਾਇਆ ਵੀ ਉਹਨਾਂ ਦੇ ਨਾਲ ਹੀ ਜਾਂਦੀ, ਵੀ ਇਹ ਨਹੀਂ ਹੋ ਸਕਦਾ ਵੀ ਤੁਸੀਂ ਰੁੱਖ ਵੱਢ ਲਓ ਤੇ ਉਹਦੀ ਛਾਂ ਪਿੱਛੇ ਸਲਾਮਤ ਰਵੇ, ਛਾਂ ਉਹਦੇ ਨਾਲ ਹੀ ਜਾਣੀ। ਤੇ ਬੰਦੇ ਦੀ ਵੀ ਕਮਾਈ ਜਿਹੜੀ ਆ, ਜਿੰਨੀ ਦੇਰ ਆਪ ਖਾ ਲਵੇ, ਖਾਦਾ ਪੀਤਾ ਬਚਦਾ। ਆਪ ਜਦੋਂ ਚਲਿਆ ਗਿਆ ਫਿਰ ਪਿਛਲਿਆਂ ਨੇ ਖਾਣੀ ਹੈ ਨਾ, ਉਹਦੇ ਤਾਂ ਕੰਮ ਨਹੀਂ ਨਾ ਆਉਣ ਲੱਗੀ, ਜਾਂ ਤਾਂ ਕੋਈ ਕੰਮ ਇਦਾਂ ਦਾ ਚੰਗਾ ਕਰ ਜਵੇ। ਤੇ ਤਾਂ ਅਸੀਂ ਸੁਨੇਹਾ ਅੱਜ ਦਾ ਇਹੀ ਦੇਣਾ ਵੀ ਭਾਈ, ਇੱਕ ਤਾਂ ਬਚਦਾ ਖਾਦਾ ਪੀਤਾ, ਤੇ ਇੱਕ ਜਿਹੜਾ ਕੋਈ ਵੀ ਫਲ ਆ, ਕੋਈ ਮੌਸਮ ਆ, ਕੋਈ ਸ਼ੈ ਆ, ਉਹ ਟਾਈਮ ਦੀ ਟਾਈਮ ਆ। ਹੁਣ ਜਾਮਣ ਦਾ ਟਾਈਮ ਤਾਂ ਹੈ ਮਹੀਨਾ ਖੰਡ, ਮਹੀਨੇ ਖੰਡ ਦੇ ਵਿੱਚ ਜਾਮਣਾ ਖਾ ਪੀ ਹੋ ਜਾਣੀਆਂ। ਪਰ ਇਹਦੇ ਵਰਤਾਰੇ ਦੇ ਵਿੱਚ ਐਸੀਆਂ ਸ਼ੈਵਾਂ ਆਉਂਦੀਆਂ ਵੀ ਤੁਸੀਂ ਇਹਨੂੰ ਕਈ ਦਿਨ ਤੱਕ ਪੂਰਾ ਅਗਲੇ ਮੌਸਮ ਆਉਣ ਤੱਕ ਨਾ ਤੁਸੀਂ ਜਾਮਣ ਦਾ ਸਵਾਦ ਲੈ ਸਕਦੇ। ਇੱਕ ਤਾਂ ਅਸੀਂ ਜਾਮਣ ਦਾ ਸਿਰਕਾ ਬਣਾ ਕੇ ਤੁਹਾਨੂੰ ਦਿਖਾਇਆ ਵੀ ਉਹ ਲੰਬੇ ਟਾਈਮ ਤੱਕ ਚੱਲ ਸਕਦਾ। ਇੱਦਾਂ ਹੀ ਜਾਮਣ ਦੀ ਇੱਕ ਦੋ ਸ਼ੈ ਹੋਰ ਬਣਦੀ, ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਪਰ ਅੱਜ ਨਾ ਸਾਨੂੰ ਫਰਮਾਇਸ਼ ਕੀਤੀ ਹੈ ਜੀ, ਸਾਡੇ ਭਰਾ ਹਬੀਬੁੱਲਾ ਕਮਰ ਸਾਹਿਬ ਆਏ ਜੀ ਗੁਜਰਾਂ ਵਾਲੇ ਤੋਂ, ਪ੍ਰੋਫੈਸਰ ਸਾਹਿਬ। ਤੁਹਾਨੂੰ ਪਤਾ ਪਿੰਡ ਨਾਲ ਬੜਾ ਪਿਆਰ ਕਰਦੇ ਆ, ਤੇ ਉੱਥੋਂ ਜਿੱਦਾਂ ਇਹ ਆਪ ਦੇ ਰੁਝੇਵੇਂ 'ਚੋਂ ਨਿਕਲ ਕੇ ਆਉਂਦੇ ਆ ਨਾ, ਤੇ ਇਹ ਫਿਰ ਕਹਿੰਦੇ ਵੀ ਅੱਜ ਜਿੱਦਾਂ ਵੀ ਆਜ਼ਾਦ ਜਿਹਾ ਬੰਦਾ ਨਹੀਂ ਹੁੰਦਾ ਆਪ ਦੇ ਪਿੰਡ ਵਿੱਚ, ਤੇ ਜਿੱਦਾਂ ਕਹਿੰਦਾ ਵੀ ਮਿੰਟ ਮਿੰਟ ਨਾ ਮੈਂ ਗੱਲ ਕਰਾਂ, ਵੀ ਮਿੰਟ ਮਿੰਟ ਕੀਮਤੀ ਆ ਜਿਹੜਾ ਪਿੰਡ ਦੇ ਵਿੱਚ ਨਗਾਣਾ। ਤੇ ਹਬੀਬ ਸਾਹਿਬ ਖਸੂਸੀ ਤੌਰ ਤੇ ਆਏ, ਤੇ ਫਿਰ ਉਹਨਾਂ ਨੇ ਫਰਮਾਇਸ਼ ਕੀਤੀ ਵੀ ਸਾਨੂੰ ਜਾਮਣ ਦਾ ਨਾ ਸ਼ਰਬਤ ਪਿਆਓ। ਉਹਨਾਂ ਨੇ ਕਿਤੇ ਦੇਖਿਆ ਸੁਣਿਆ, ਪੀਤਾ ਅੱਗੇ ਅਸੀਂ ਵੀ ਕੋਈ ਨਹੀਂ, ਤੇ ਅੱਜ ਚਾਚੇ ਬੂਟੇ ਨੂੰ ਫਰਮਾਇਸ਼ ਕੀਤੀ ਆ ਵੀ ਸਾਨੂੰ ਜਾਮਣ ਦਾ ਸ਼ਰਬਤ ਪਿਆਓ। ਅਸੀਂ ਤੁਹਾਡੀ ਹਬੀਬ ਸਾਹਿਬ ਨਾਲ ਵੀ ਗੱਲ ਕਰਾਵਾਂਗੇ, ਰਾਣਾ ਸਾਹਿਬ ਨਾਲ ਵੀ ਕਰਾਵਾਂਗੇ, ਬਾਬੇ ਸ਼ੌਂਕੀ ਨਾਲ ਵੀ ਕਰਾਵਾਂਗੇ। ਮੰਜੇ 'ਚ ਮੰਜਾ ਇੰਜ ਫਸਾਤਾ ਵੀ ਇੱਥੋਂ ਲੰਘਣਾ ਹੀ ਨਹੀਂ ਕਿਸੇ ਨੇ। ਤੇ ਚਾਚੇ ਬੂਟੇ ਨਾਲ ਪਹਿਲਾਂ ਗੱਲ ਕਰਾ ਦਈਏ ਵੀ ਚਾਚਾ ਬੂਟਾ ਕਹਿੰਦਾ ਕੀ ਆ, ਵੀ ਕੀ ਜੋੜੀ ਤੁੰਬੇ ਇਲਾਜ ਕਰਕੇ ਦਿਖਾਓ ਜੀ। ਅਸਲਾਮ ਵਾਲੇਕਮ ਜੀ। वालेकुम अस्सलाम। ਜਾਮਣਾ ਪਹਿਲਾਂ ਤੋੜੀਆਂ ਚੁਗੀਆਂ ਜੀ, ਚਾਚਾ ਬੂਟਾ ਤੋਰਾ ਦੱਸੋ ਜੀ ਅੱਜ ਕੀ ਕਰਨ ਲੱਗੇ ਆ ਜੀ? ਅਸੀਂ ਅੱਜ ਨਾ ਜੀ ਹਾਂਜੀ, ਜਾਮਣ ਦਾ ਸ਼ਰਬਤ ਲੱਗੇ ਆ ਜੀ ਬਣਾਉਣ। ਵਾਹ ਬਈ ਵਾਹ। ਉਧਰ ਦੱਸੋ ਜੀ, ਸਾਨੂੰ ਤਾਂ ਪਤਾ। ਪਤਾ? ਹਾਂਜੀ ਲੈ ਫਿਰ ਮੈਂ ਹੁਣ ਦੋਆਂ ਨੂੰ ਦੱਸ ਦਿਆਂ। ਹਾਂਜੀ। ਲਓ ਜੀ, ਜਾਮਣ ਦਾ ਸ਼ਰਬਤ ਅੱਜ ਅਸੀਂ ਲੱਗੇ ਆ ਬਣਾਉਣ। ਸ਼ਰਬਤ ਬਣਾ ਕੇ ਇਨਸ਼ਾਅੱਲਾ ਅੱਜ ਪੀ ਕੇ ਫਿਰ ਤੁਹਾਨੂੰ ਦਿਖਾਵਾਂਗੇ। ਹੁਣ ਨਾਲ ਦੀ ਨਾਲ ਹੀ ਮੇਰਾ ਤਾਂ ਖਿਆਲ ਹੈ ਫਿਰ ਅਸੀਂ ਦੱਸੀ ਜਾਈਏ। ਹਾਂਜੀ ਹਾਂਜੀ। ਹਾਂ, ਹੁਣ ਇਹ ਆ ਵੀ ਸਿਰਫ ਅਸੀਂ ਆ ਜਾਮਣਾ ਜੀ ਧੋ ਲਈਆਂ ਜੀ, ਹੂੰ ਹੂੰ। ਧੋ ਕੇ ਸਾਫ਼ ਕਰਕੇ ਚੰਗੀ ਤਰ੍ਹਾਂ, ਤੇ ਹੁਣ ਅਸੀਂ ਉੱਤੇ ਪਾਣੀ ਰੱਖਣ ਲੱਗੇ ਆ ਜੀ। ਤੇ ਜਦੋਂ ਫਿਰ ਵਿੱਚ ਪਾਵਾਂਗੇ ਅਗਲੀ ਕਹਾਣੀ ਤੁਹਾਨੂੰ ਫਿਰ ਦੱਸ ਦਿਆਂਗੇ। ਤੇ ਹੁਣ ਅਸੀਂ ਨਾ ਅੱਜ ਤੁਹਾਨੂੰ ਜਾਮਣ ਦਾ ਸ਼ਰਬਤ ਬਣਾ ਕੇ ਦਿਖਾਵਾਂਗੇ। ਚਲੋ ਤੁਸੀਂ ਆਪਣਾ ਮਾਨੋ ਮਾਨੀ ਬਣਾਓ। ਠੀਕ ਹੈ ਜੀ। ਦੇਖੋ ਜੀ, ਜਾਮਣਾ ਮਹੀਨਾ ਖੰਡ ਆ, ਸਾਡਾ ਦਿਲ ਆ ਵੀ ਅਸੀਂ ਤੁਹਾਨੂੰ ਜਿਹੜੀ ਜਿਹੜੀ ਸ਼ਾਇਦ ਜਾਮਣ ਤੋਂ ਬਣਦੀ ਆ ਨਾ, ਅਸੀਂ ਉਹ ਤੁਹਾਡੇ ਤੱਕ ਪਹੁੰਚਾ ਦਈਏ। ਵਿੱਚੋਂ ਕੋਈ ਦੋ ਚਾਰ ਸ਼ੈਵਾਂ ਅਸੀਂ ਐਸੀਆਂ ਵੀ ਦੱਸ ਦਈਏ ਵੀ ਜਿਹੜੀਆਂ ਜਾਮਣ ਸਾਰਾ ਸਾਲ ਤੁਹਾਡੇ ਘਰੇ ਪਈ ਰਵੇ। ਜਿਵੇਂ ਜਾਮਣ ਦਾ ਸਿਰਕਾ ਦੱਸਿਆ, ਇੱਦਾਂ ਜਾਮਣ ਦੀ ਇੱਕ ਬਣਦੀ ਆ ਉਹ ਚਟਣੀ ਜੀ, ਜੈਮ ਸਾਦੇ ਉਹਨੂੰ, ਤੇ ਉਹਨੂੰ ਚਟਣੀ ਵੀ ਕਹਿੰਦੇ ਆ। ਉਹ ਜਾਮਣ ਦੀ ਬਣਦੀ ਆ, ਉਹਦੀ ਮਿਆਦ ਬੜੀ ਆ। ਤੁਸੀਂ ਠੰਡੀ ਥਾਂ ਤੇ ਰੱਖ ਲਓ ਤੇ ਸਾਲ ਉਹਨੂੰ ਖਾਓ। ਤੁਸੀਂ ਦੇਖੋ ਵਾ ਜਾਮਣ ਦੇ ਉੱਤੇ ਨਾ, ਅਖੀਰ ਦੇ ਉੱਤੇ ਨਾ ਉਹਨਾਂ ਨੇ ਕਿਸੇ ਜਾਨਵਰ ਨੇ ਬਣਾਇਆ, ਆਪਣਾ ਆਲਣਾ ਬਣਾਇਆ, ਤੇ ਉੱਥੋਂ ਹੀ ਜਾਮਣਾ ਤੋੜ ਕੇ ਖਾ ਕੇ ਤੇ ਆਪਣਾ ਆਲਣਾ ਬੂਹੇ ਦੇ ਅੱਗੇ ਰੱਬ ਨੇ ਰੋਜ਼ੀ ਦੇਈ ਹੈ। ਤੇ ਇਦਾਂ ਜਿਵੇਂ ਅੰਗੂਰ ਨਹੀਂ ਲੱਗੇ ਹੋਏ, ਅੰਗੂਰਾਂ ਦੇ ਗੁੱਛੇ, ਇਦਾਂ ਜਾਮਣਾ ਚਮਕ ਰਹੀਆਂ ਨੀਲੇ ਮੋਤੀ। ਤੇ ਹੁਣ ਤੁਹਾਡੀ ਗੱਲ ਕਰਾਉਂਦੇ ਆ ਜੀ ਹਬੀਬ ਸਾਹਿਬ ਨਾਲ, ਵੀ ਤੁਹਾਨੂੰ ਇੱਕ ਤਾਂ ਜਾਮਣ ਦੀ ਛਾਂ ਥੱਲੇ ਬੈਠੇ ਆ। ਜਦੋਂ ਬੰਦਾ ਸ਼ਹਿਰ ਦੇ ਵਿੱਚੋਂ ਆਉਂਦਾ ਨਾ, ਇਹ ਜਿਹੜੇ ਸਾਡੇ ਪਿੰਡਾਂ 'ਚੋਂ ਪੁੱਤ ਗਏ ਹੋਏ ਨਾ ਸ਼ਹਿਰਾਂ ਦੇ ਵਿੱਚ, ਉਹ ਵੀ ਬਾਬਾ ਪਰਦੇਸੀ ਹੋਈ ਆ ਜੇ ਸੱਚੀ ਪੁੱਛੋ ਤਾਂ। ਹਾਂਜੀ ਹਾਂਜੀ ਉਹ ਵੀ ਪਰਦੇਸੀ ਹੋਈ। ਹਾਂਜੀ ਬੜੀ ਮਿਹਰਬਾਨੀ ਸਰ, ਬਹੁਤ ਸ਼ੁਕਰੀਆ ਜੀ। ਤੇ ਗੱਲ ਐਵੇਂ ਹੀ ਆ ਜੀ, ਜਿਵੇਂ ਜਿਵੇਂ ਵੀਡੀਓ 'ਚ ਦੇਖੀਦਾ ਹੈ ਉਵੇਂ ਉਵੇਂ ਸ਼ੌਕ ਪੈਦਾ ਹੁੰਦਾ ਆ ਅੱਛਾ ਕਿ ਵੀ ਚਲੋ ਅਸੀਂ ਵੀ ਜਾਵਾਂਗੇ ਤੇ ਬੈਠਾਂਗੇ। ਹਾਂਜੀ ਤੇ ਉਹ ਅੱਜ ਆਏ ਆ ਸੋਇਆ ਸਾਹਿਬ ਕੋਲ, ਤੇ ਇੱਥੇ ਬੈਠੇ ਸੀਗੇ। ਪਹਿਲਾਂ ਤਾਂ ਬੈਠੇ ਸੀ ਉੱਥੇ 16 ਦਰੀ 'ਚ, ਹਾਂਜੀ ਫਿਰ ਫਰਮਾਇਸ਼ ਕਰਕੇ ਜਾਮਣਾ ਥੱਲੇ ਆਏ ਆ ਜੀ। ਹਾਂ।
ਤੇ ਮੈਨੂੰ ਪੁੱਛਣ ਲੱਗ ਗਏ ਵੀ ਹੁਣ ਕੀ ਤੁਹਾਨੂੰ ਕੋਈ ਖਿਲਾਈਏ ਪਿਲਾਈਏ। ਬੜਾ ਕੁਝ ਦੱਸਿਆ ਜੀ, ਜਾਮਣਾ ਦਾ ਆਖੇ ਜੀ ਮੁਰੱਬਾ ਵੀ ਬਣ ਜਾਂਦਾ ਜੀ, ਜਾਮਣਾ ਦਾ ਜੈਮ ਵੀ ਬਣ ਜਾਂਦਾ ਆ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਬਣਾਉਣੀਆਂ ਇਹਨਾਂ ਨੇ ਹੁਣ ਸੀ ਤੇ ਖਾਣੀਆਂ ਬਾਅਦ 'ਚ ਸੀ। ਹਾਂ ਤੇ ਮੈਂ ਕਿਹਾ ਕੋਈ ਐਸੀ ਸ਼ੈ ਬਣਾਓ ਨਾ ਜਿਹੜੀ ਕੋਈ ਸਾਡੇ ਵੀ ਪੱਲੇ ਪੈ ਜਾਵੇ, ਖੜੇ ਪੈਰੀ ਬਣ ਖੜੇ ਪੈਰੀ ਬਣ ਜਾਵੇ ਜੀ। ਤੇ ਉਹ ਫਿਰ ਜਿਹੜਾ ਨਾ ਜੀ ਵਾਹ। ਜਾਮਣਾ ਦਾ ਸ਼ਰਬਤ ਹੀ ਤਿਆਰ ਹੋਣ ਲੱਗਿਆ ਜੀ ਹੁਣ। ਤੇ ਵਾਹ। ਪੀਨੇ ਆ ਤੇ ਫਿਰ ਤੁਹਾਨੂੰ ਦੱਸਦੇ ਆ ਜੀ। ਪਹਿਲੀ ਵਾਰੀ ਪੀਣਾ ਹੈ, ਪਹਿਲੀ ਗੱਲ ਤਾਂ ਸੁਣਿਆ ਹੀ ਪਹਿਲੀ ਵਾਰੀ ਜਦੋਂ ਅੱਛਾ, ਚਾਚੇ ਤੁਸੀਂ ਵੀ? ਹਾਂ ਜਦੋਂ ਚਾਚੇ ਬੂਟੇ ਨੇ ਕਿਹਾ ਨਾ ਵੀ ਜਾਮਣਾ ਦਾ ਸ਼ਰਬਤ ਵੀ ਬਣ ਜਾਊਗਾ, ਹਾਂ ਮੇਰਾ ਤਾਂ ਮੂੰਹ ਹੀ ਹੋਰ ਮੇ ਜਿਹਾ ਹੋ ਗਿਆ। ਵੀ ਜਾਮਣ ਦਾ ਸ਼ਰਬਤ ਆ ਅੰਬਾਂ ਦਾ ਤਾਂ ਸੁਣਿਆ, ਹਾਂ ਫਾਲਸੇ ਦਾ ਬਣਾਇਆ ਸੀ। ਹਾਂ ਉਹ ਫਿਰ ਇਹਨਾਂ ਨੇ ਦੱਸਿਆ ਵੀ ਜਿਵੇਂ ਫਾਲਸੇ ਦਾ ਬਣਾਇਆ ਸੀ ਨਾ, ਹੂੰ। ਵੀ ਉਵੇਂ ਇਨਸ਼ਾਅੱਲਾ ਜਿਹੜਾ ਨਾ ਜੀ ਜਾਮਣ ਦਾ ਵੀ ਸ਼ਰਬਤ ਬਣੇਗਾ ਤੇ ਮਜ਼ੇਦਾਰ ਹੋਏਗਾ ਜੀ। ਚਲੋ ਤੋਂ ਦੇਖਦੇ ਆ ਜੀ ਫਿਰ ਕੀ ਕਹਿੰਦੇ ਆ। ਰੱਬ ਖੈਰ ਸੁੱਖ ਰੱਖੇ ਜੀ। ਹਾਂ, ਤੁਹਾਨੂੰ ਪਿਆਨੇ ਆ ਫਿਰ ਦੱਸਿਓ ਕਿਵੇਂ ਦਾ ਬਣਿਆ। ਰਾਣਾ ਸਾਹਿਬ ਕੋਲ ਜਾਣ ਤੋਂ ਪਹਿਲਾਂ ਜੀ ਬਾਬੇ ਸ਼ੌਂਕੀ ਨੇ ਪੁੱਛਦੇ ਆ ਵੀ ਹਰ ਸ਼ੈ ਨੂੰ ਤੁਸੀਂ ਤੜਕਾ ਲਾਉਂਦੇ ਆ, ਅੱਜ ਜਾਮਣਾ ਨੂੰ ਤੜਕਾ ਲੱਗਦਾ ਦੇਖਿਆ ਤੇ ਕਿਵੇਂ ਦਾ ਲੱਗਿਆ ਜੀ? ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ। ਫਰਵਾ ਸਾਹਿਬ ਜਿਹੜਾ ਹੈਗਾ ਮੁਰੱਬਾ ਉਹਨੂੰ ਤਾਂ ਲੱਗ ਸਕਦਾ, ਜਾਮਣਾ ਨੂੰ ਤੜਕਾ ਕੁਛ ਨਹੀਂ ਲੱਗਣਾ ਹੈਗਾ, ਇਹਦਾ ਸ਼ਰਬਤ ਹੀ ਬਣੂਗਾ, ਇਹਦਾ ਸ਼ਰਬਤ ਬਣੂਗਾ। ਇਹ ਫਿਰ ਅੱਗ ਕਿਉਂ ਬਾਲੀ ਨਾ? ਹਾਂਜੀ ਇਹ ਵਾਲ ਕੇ ਬਣਨਾ ਜੀ ਇਹਦਾ ਸ਼ਰਬਤ। ਅੱਛਾ ਬਾਲ ਕੇ ਹਾਂ ਵਾਲ ਕੇ ਇਹਦਾ ਸ਼ਰਬਤ ਬਣਨਾ ਜੀ, ਬਰਫ਼ ਪਾ ਕੇ ਫਿਰ ਪੀ ਲੈਣਾ ਜੀ। ਅੱਛਾ ਜੀ। ਅੱਲਾ ਅੱਲਾ ਖੈਰ ਫੱਲਾ, ਇਹਨੂੰ ਤੜਕਾ ਨਹੀਂ ਲੱਗਣਾ ਹੈਗਾ, ਇਹਦਾ ਤੜਕੇ ਦਾ ਇਹਦੇ ਨਾਲ ਲਾ ਨਹੀਂ। ਅੱਛਾ ਜੀ। ਹਾਂਜੀ ਤੁਸੀਂ ਨਾ ਸਾਨੂੰ ਇਹ ਦੱਸ ਦਿਓ ਵੀ ਅੱਜ ਜਿਹੜਾ ਆਪਾਂ ਸਿਰਕਾ ਪਾਇਆ ਸੀ ਉਹਦੇ 'ਚ ਕੀ ਕੀ ਰਹਿ ਗਿਆ ਸੀ? ਉਹਦੇ ਵਿੱਚ ਰਹਿ ਗਿਆ ਜੀ ਸਾਨੂੰ ਇੱਕ ਜਾਮਣ ਲਾਉਣ ਵਾਲਾ ਰਹਿ ਗਿਆ, ਇੱਕ ਸਾਡੇ ਕੋਲ ਰਹਿ ਗਿਆ ਜੀ ਪੱਠੇ ਦਾ ਕੋਲਾ। ਪੱਠੇ ਦਾ ਕੋਲਾ? ਪੱਠੇ ਦਾ ਕੋਲਾ ਉਹ ਕਾਹਦੇ ਵਾਸਤੇ ਪਾਣਾ? ਉਹ ਵਿੱਚ ਪਾਉਣਾ ਜੀ ਉਹਦੇ, ਅੱਛਾ ਉਹ ਜ਼ਰੂਰੀ। ਉਹ ਜ਼ਰੂਰੀ ਆ ਜੀ, ਠੀਕ ਹੈ। ਉਹ ਸਾਡਾ ਫਿਰਕਾ ਬਣ ਗਿਆ। ਹੂੰ। ਅਗਰ ਅਸੀਂ ਉਹ ਨਾ ਪਾਈਏ, ਫਿਰਕੇ 'ਚ ਕੋਈ ਕਮੀ ਪੇਸ਼ੀ ਆ ਜਾਵੇ, ਫਿਰ ਕਹਿਣਾ ਵੀ ਫਲਾਣਾ ਨਹੀਂ ਕਰਿਆ ਫਲਾਣਾ ਨਹੀਂ ਕਰਿਆ, ਯਾਨੀ ਉਹ ਸਾਡੀਆਂ ਫਿਰ ਹੋਣੀਆਂ ਬਾਅਦ 'ਚ ਬਾਤਾਂ। ਉਹ ਸਾਡਾ ਜ਼ਰੂਰੀ ਆ। ਅੱਛਾ। ਹਾਂਜੀ ਉਹ ਪਾਉਣਾ ਚਾਹੀਦਾ। ਹੂੰ। ਫਿਰਕੇ ਨੂੰ ਜਾਮਣ ਵੀ ਲੱਗ ਜੂਗਾ, ਕੋਲਾ ਵੀ ਪੈ ਜੂਗਾ। ਫਲਾਦ ਉਹਦੇ 'ਚ ਆਪਾਂ ਪਾ ਦਿੱਤਾ। ਕੀ ਪਾਤਾ? ਸਲਾਦ? ਫਲਾਦ ਉਹ ਫਲਾਦ ਪਾਤਾ ਜੀ, ਲੋਹਾ ਪਾਤਾ ਵਿੱਚ। ਲੋਹਾ ਪਾਤਾ, ਉਹਦਾ ਫਲਾਦ ਬਣ ਜਾਣਾ। ਹਾਂਜੀ ਫਿਰਕਾ ਬਹੁਤ ਬਿਹਤਰੀਨ ਬਣ ਜਾਣਾ ਜੀ, ਠੀਕ ਹੈ। ਆਲਾ ਬਣ ਜਾਣਾ। ਹਾਂਜੀ ਹੋਰ ਕੋਈ ਗੱਲ ਹੈ ਤਾਂ ਹੁਕਮ ਕਰੋ ਜੀ। ਚਲੋ ਫਿਰ ਮੁੜ ਕੇ ਆ ਜੰਨੇ ਆ ਜੀ। ਆ ਜਾਓ ਜੀ, ਦੁਬਾਰਾ ਆ ਜਾਓ। ਉਹ ਜੀ ਅਸੀਂ ਤੁਹਾਨੂੰ ਥੋੜੀ ਦੇਰ ਤੱਕ ਦਿਖਾ ਦਿੰਨੇ ਆ। ਉਦੋਂ ਤਾਂ ਜਾਮਣਾ ਪਾਣੀ 'ਚ ਪਾਈਆਂ ਤੇ ਵਿੱਚ ਲੋਹੇ ਦੀ ਪੱਤਰੀਆਂ ਪਾਈਆਂ ਸੀ ਨਾ, ਹਾਂਜੀ ਉਹਦੇ 'ਚ ਇੱਕ ਤਾਂ ਅਸੀਂ ਜਾਗ ਲੱਭ ਕੇ ਲਿਆਂਦਾ, ਹਾਂਜੀ ਬਾਬਾ ਸ਼ੌਂਕੀ ਲੱਭ ਕੇ ਲਿਆ, ਜਾਗ ਲਾਣਾ ਤੇ ਇੱਕ ਪੱਠੇ ਦਾ ਕੋਲਾ ਪਾਣਾ ਹਾਂਜੀ ਜੋ ਉਹਦੀ ਲੋੜ ਆ ਸਿਰਕੇ ਦੀ, ਉਹ ਅਸੀਂ ਹਰਸ਼ਾ ਪਾ ਕੇ ਤੇ ਵਧੀਆ ਸਿਰਕਾ ਬਣਾਵਾਂਗੇ। ਹਾਂਜੀ ਆਹ ਦੇਖੋ ਜੀ ਹੁਣ ਅਸੀਂ ਜਾਮਣਾ ਧੋ ਕੇ ਸਾਫ਼ ਕਰ ਲਈਆਂ ਜੀ। ਇੱਧਰੋਂ ਉਧਰੋਂ ਅਸੀਂ ਪਾਣੀ ਰੱਖ ਦਿੱਤਾ ਸੀ ਜੀ ਅੱਗ ਤੇ। ਪਾਣੀ ਹੁਣ ਸਾਡਾ ਹੋ ਗਿਆ ਜੀ ਗਰਮ, ਪਾਣੀ ਗਰਮ ਹੋ ਗਿਆ ਤੇ ਹੁਣ ਅਸੀਂ ਇਹਦੇ 'ਚ ਜਾਮਣਾ ਪਾ ਦੇਣੀਆਂ ਜੀ। ਇਹ ਦੇਖੋ ਜੀ ਜਾਮਣਾ ਮੋਟੀਆਂ ਮੋਟੀਆਂ ਲੈਣੀਆਂ ਜੀ। ਹਾਂਜੀ ਹਾਂਜੀ ਨਹੀਂ ਜਾਮਣਾ ਸਾਫ਼ ਲਈਆਂ, ਸੋਹਣੀਆਂ ਸੋਹਣੀਆਂ ਹਾਂ। ਜੀ। ਅਸੀਂ ਬਰੀਕ ਕੱਢਤੀਆਂ ਵਿੱਚੋਂ, ਮੋਟੀਆਂ ਮੋਟੀਆਂ ਅੱਜ ਚੁਗੀਆਂ ਸਾਰੀਆਂ। ਬਹਰਲ ਜਾਮਣ ਸਾਫ਼ ਤੇ ਸੋਹਣੀ ਹੋਵੇ, ਭਾਵੇਂ ਬਰੀਕ ਵੀ ਹੋਵੇ, ਕੋਈ ਮਸਲਾ ਨਹੀਂ। ਆਪਾਂ ਤਾਂ ਉਬਾਲ ਕੇ ਸ਼ਰਬਤ ਬਣਾਉਣਾ ਨਾ, ਅਸਰ ਕੱਢਣਾ। ਚਾਚਾ ਵੀ ਉਹ ਗੁੱਦਾ ਵਾਲੀ ਹੋਵੇ, ਹਾਂ ਗੁੱਦੇ ਵਾਲੀ ਹੋਵੇ, ਪੂਰੀ ਪੱਕੀ ਹੋਈ ਹੋਵੇ। ਹਾਂਜੀ ਹਾਂਜੀ ਹਾਂ ਤੇ ਫਿਰ ਇਹ ਆ ਵੀ ਖਾਸਾ ਟਾਈਮ ਲੱਗਿਆ, ਪਹਿਲਾਂ ਜਾਮਣਾ ਤੋੜੀਆਂ ਚੁਗੀਆਂ ਧੋਈਆਂ। ਹਾਂਜੀ। ਆ ਹੁਣ ਇਹ ਵੀ ਟਾਈਮ ਬਚ ਜੂਗਾ। ਉਹੀ ਚਮਚਾ ਲੈਣਾ ਜੀ? ਹਾਂਜੀ ਚਮਚਾ ਜੀ। ਟੂਬਲ ਚੱਲਦਾ ਰਿਹਾ ਜੀ, ਅੱਗੇ ਨਹਾਉਂਦੇ ਨੁੰਦੇ ਵੀ ਰਹੇ ਆ ਤੇ ਅੰਬ ਵੀ ਖਾਦੇ ਆ। ਇਹ ਆ ਵੈਸੇ ਦੁਪਹਿਰਾ ਹੁੰਦਾ, ਉਹ ਇਸ ਟਾਈਮ ਕੰਮ ਕੋਈ ਹੁੰਦਾ ਨਹੀਂ ਨਾ, ਤੁਸੀਂ ਕਿਤੇ ਬਾਹਰ ਨਿਕਲ ਸਕਦੇ ਆ। ਚਲੋ ਛਾਵੇਂ ਛਾਵੇਂ। ਇਹ ਜਿਹੜੇ ਤੁਸੀਂ ਖਾਦੇ ਸੀ ਨਾ ਅੰਬ, ਹਾਂਜੀ ਅੱਗੇ ਪੀਂਦੇ ਸੀ ਅੰਬ ਖਾ ਕੇ ਕੱਚੀ ਲੱਸੀ, ਹਾਂਜੀ। ਅੱਜ ਤੁਹਾਨੂੰ ਪਿਆਵਾਂਗੇ ਜਾਮਨਾਂ ਦਾ ਸ਼ਰਬਤ। ਵਾਹ ਵਾਹ ਵਾਹ। ਇਹ ਕੱਚੀ ਲੱਸੀ ਨਾਲੋਂ ਵੀ ਠੰਡਾ ਹੋਏਗਾ ਤੇ ਇਹ ਜ਼ਿਆਦਾ ਅਸਰ ਕਰੇਗਾ ਅੰਬਾਂ ਨਾਲ। ਵਾਹ ਬਈ ਵਾਹ ਵਾਹ ਜੀ। ਹਾਂਜੀ। ਅੱਛਾ ਜੀ ਇੱਕ ਬੁਝਾਰਤ ਆ ਜੀ, ਉੱਥੇ ਇੱਕ ਕਾਂ ਬੈਠਾ ਸੀ ਜੀ ਉੱਥੇ, ਤੇ ਟੇਵੇ ਨਹੀਂ ਲਾਣੇ, ਗੱਲ ਪੱਕੀ ਦੱਸਣੀ ਆ। ਕਾਂ ਬੈਠਾ ਸੀ ਤੇ ਕਾਂ ਦੇ ਪੈਰਾਂ 'ਚ ਦੋਵਾਂ 'ਚ ਚਾਂਦੀ ਦੀਆਂ ਝਾਂਜਰਾਂ ਸੀ। ਚਾਚਾ ਬੂਟਾ? ਹਾਂਜੀ ਹਾਂਜੀ ਅੱਛਾ ਮੈਂ ਹਬੀਬ ਸਾਹਿਬ ਨੂੰ ਕਿਹਾ, ਮੈਂ ਕਿਹਾ ਸਰ ਜੀ ਉਹ ਦੇਖੋ ਬਈ ਉਹਦੇ 'ਚ ਕਾਂ ਦੇ ਪੈਰਾਂ 'ਚ ਝਾਂਜਰਾਂ। ਅੱਛਾ। ਇਹ ਕਹਿੰਦੇ ਜੀ ਨਹੀਂ ਤੈਨੂੰ ਭੁਲੇਖਾ ਪਿਆ। ਮੈਨੂੰ ਛਣ ਛਣ ਦੀ ਆਵਾਜ਼ ਆਈ ਨਾ, ਤੇ ਮੈਂ ਹਬੀਬ ਸਾਹਿਬ ਨੂੰ ਕਿਹਾ, ਮੈਂ ਕਿਹਾ ਵੀ ਇੱਕ ਵਾਰੀ ਮੇਰੇ ਨਾਲ ਆਓ। ਕਾਂ ਖਾਡੇ ਤੇ ਬੈਠਾ ਸੀ, ਮੈਂ ਲਾਗੇ ਲੈ ਗਿਆ ਤੁਹਾਨੂੰ, ਤੁਸੀਂ ਦੇਖੀਆਂ ਜੀ? ਉਹਦੇ ਪੈਰਾਂ 'ਚ ਚਾਂਦੀ ਦੀਆਂ ਝਾਂਜਰਾਂ ਸੀ। ਅੱਛਾ। ਹੁਣ ਕਾਂ ਦੇ ਪੈਰਾਂ 'ਚ ਝਾਂਜਰਾਂ ਕਿੱਥੋਂ ਆਈਆਂ, ਕਿਵੇਂ ਆਈਆਂ, ਉਹ ਕੋਈ ਬੰਦਾ ਦੱਸੋ ਜੀ। ਉਹ ਜੇ ਉੜਦਾ ਉੜਦਾ ਆ ਗਿਆ ਮੈਂ ਦਿਖਾ ਵੀ ਦਊਂਗਾ। ਦੇਖੋ ਜੀ ਜੇ ਤਾਂ ਹੁੰਦੀ ਉਹਦੇ ਮੂੰਹ 'ਚ ਕੋਈ ਸ਼ੈ, ਹਾਂ ਫਿਰ ਤਾਂ ਕਹਿੰਦੇ ਵੀ ਕਾਂ ਚੱਕ ਲਿਆ ਆ। ਹੂੰ। ਕਾਂ ਆਮ ਚੀਜ਼ਾਂ ਜਿਹੜੀਆਂ ਨਾ ਮੂੰਹ ਨਾਲ ਚੱਕ ਕੇ ਲੈ ਜਾਂਦਾ, ਉਹ ਪਾਈਆਂ ਪੈਰਾਂ 'ਚ। ਉਹ ਕਿਸੇ ਨੇ ਕਾਂ ਫੜਿਆ, ਫੜ ਕੇ ਝਾਂਜਰਾ ਪਾ ਕੇ ਕਿਸੇ ਨੇ ਛੱਡਿਆ।
ਅੱਛਾ ਠੀਕ ਹੈ ਜੀ। ਹਾਂਜੀ ਤੇ ਕਿਉਂ ਪਾਈਆਂ ਇਹ ਨਹੀਂ ਪਤਾ। ਇਹ ਆਪਣਾ ਆਪਣਾ ਸ਼ੌਕ ਹੈ ਜੀ। ਕਈ ਬੰਦੇ ਨੇ, ਕਈਆਂ ਨੇ ਕਬੂਤਰ ਰੱਖੇ, ਕਬੂਤਰਾਂ ਦੇ ਪਾ ਕੇ ਛੱਡ ਦਿੰਦੇ ਆ। ਹੁਣ ਜੇ ਕਬੂਤਰਾਂ ਦੇ ਝਾਂਜਰਾਂ ਹੁੰਦੀਆਂ ਨਾ ਜੀ, ਹੈ ਕਾਂ ਵੀ ਰੱਖਦੇ ਬੰਦੇ। ਕਈਆਂ ਨੇ ਕਾਂ ਰੱਖੇ। ਹੋ ਸਕਦਾ ਕਿਸੇ ਨੇ ਰੱਖਿਆ ਹੋ ਤਾਂ ਹੀ ਝਾਂਜਰਾਂ ਪਾਈਆਂ ਜੀ। ਅੱਛਾ ਜੀ। ਇੱਕ ਤਾਂ ਸ਼ੌਕ ਹੋ ਸਕਦਾ ਨਾ, ਜਿਵੇਂ ਨੋਟਾਂ ਤੇ ਬੰਦੇ ਆਪਣਾ ਨਾਮ ਲਿਖ ਕੇ ਛੱਡ ਦਿੰਦੇ ਸੀ, ਸ਼ਾਇਦ ਘੁੰਮ ਕੇ ਦੁਬਾਰਾ ਆਵੇ। ਦੁਬਾਰਾ ਆ ਹਾਂਜੀ, ਜਾ ਹਾਂਜੀ। ਨੋਟ ਦੇ ਉੱਤੇ। ਨੋਟ ਉਹ ਤਾਂ ਚੱਲਦਾ ਹੀ ਨਹੀਂ ਬਾਬਾ, ਇਹ ਕੰਮ ਨਾ ਕਰਿਓ। ਨਹੀਂ ਹੁਣ ਨਹੀਂ ਕਰ ਦਿੰਦੇ ਚੱਲਦਾ। ਸੀਗੇ ਪਹਿਲਾਂ, ਚੱਲ ਚੁਲ ਜਾਂਦਾ। ਨਹੀਂ ਪਾਸੇ ਜੇ ਤੇ ਨਾ ਵੀ ਪਾਸੇ ਕਿਸੇ ਜੇ ਐਸੀ ਤੇ ਜਗ੍ਹਾ ਵੀ ਤੇ ਲਿਖ ਘੁੰਮ ਕੇ ਦਿੱਤਾ। ਦੁਬਾਰਾ ਆਊਗਾ। ਹਾਂਜੀ ਅਸੀਂ ਵੀ ਜ਼ਿੰਦਗੀ 'ਚ ਲਿਖਿਆ ਸੀ, ਉਹਦਾ ਨੋਟ ਹੀ ਬੰਦ ਹੋ ਗਏ। ਹਾਂ ਨਹੀਂ ਉਹ ਛੋਟੇ ਹੁੰਦੇ ਰੁਪਈਏ 2 ਰੁਪਈਏ ਵਾਲੇ ਤੇ ਲਿਖਿਆ ਸੀਗਾ, ਤੇ ਉਹ ਜਦੋਂ ਤੱਕ ਉਹ ਹੁਣ ਕਿੱਥੋਂ ਆਣੇ ਆ ਵਾਪਸ। ਲੇਕਿਨ ਉਹ ਕਾਂ ਵਾਲੀ ਗੱਲ ਤਾਂ ਮੈਂ ਵੀ ਵੈਸੇ ਹੈਰਾਨ ਆ। ਹਾਂ ਸਮਝ ਨਹੀਂ ਆਈ। ਪਹਿਲੇ ਤਾਂ ਮੈਨੂੰ ਯਕੀਨ ਹੀ ਨਹੀਂ ਆਇਆ। ਮੈਂ ਕਿਹਾ ਤੁਸੀਂ ਮੰਨੇ ਨਹੀਂ। ਨਹੀਂ, ਫਿਰ ਉਹ ਜਾ ਕੇ ਬੜਾ ਕਰੀਬ ਤੋਂ ਦੇਖਿਆ, ਗਰਮੀ ਸੀ ਨਾ, ਕਾਂ ਵੀ ਕਾਫੀ ਕਰੀਬ ਤੋਂ ਜਾ ਕੇ ਦੇਖਿਆ, ਜਿਸ ਤਰ੍ਹਾਂ ਉਹ ਛੱਲਾ ਟਾਈਪ ਮੁੰਦਰੀ ਨਹੀਂ ਹੁੰਦੀ ਸੀ, ਹਾਂਜੀ ਇਸ ਤਰ੍ਹਾਂ ਦੀ ਬਣੀਆਂ ਹੋਈਆਂ ਔਰ ਬੜੇ ਫਿਟਿੰਗ ਦੇ ਹਿਸਾਬ ਨਾਲ ਉਹਨੂੰ ਪਾਈਆਂ ਹੋਈਆਂ। ਬਹੁਤ ਸੋਹਣੀ ਹੈ ਜੀ ਉਹ। ਹਾਂ। ਇਦਾਂ ਸੀ ਲੇਕਿਨ ਉਹ- ਉੱਤੇ ਕਢਾਈ ਹੋਈ ਹੋਈ ਆ ਕਾਂ ਦੇ ਝਾਂਜਰਾਂ ਦੇ ਉੱਤੇ। ਉਦੋਂ ਕੈਮਰਾ ਨਹੀਂ ਸੀ ਨਾ ਹੈ, ਵਰਨਾ ਕੈਮਰਾ ਨਹੀਂ ਸੀ ਤੇ ਮੈਂ ਕਿਹਾ ਉਸਤਾਦ ਜੀ ਆ ਕੇ ਦੇਖੋ। ਉਸਤਾਦ ਕਹਿੰਦੇ ਵੀ ਇਹ ਤੈਨੂੰ ਭੁਲੇਖਾ ਪਿਆ, ਆਪਣੇ ਅੱਖਾਂ ਨਾਲ ਜਾ ਕੇ ਦੇਖੋ। ਅੱਛਾ ਜੀ, ਮੈਂ ਦੂਏ ਬੰਦਿਆਂ ਨੂੰ ਪੁੱਛਦਾ, ਵਿਚਾਰਾ ਤੁਹਾਡੀ ਸਮਝ 'ਚ ਨਹੀਂ ਨਾ ਆਈ ਗੱਲ। ਹਾਂਜੀ ਹਾਂਜੀ। ਅੱਛਾ ਇਹ ਜਾਮਣ ਇੱਥੇ ਰੰਗ ਬਦਲੂਗੀ ਜਦੋਂ ਪਾਣੀ 'ਚ ਜਾਮਣ ਪੱਕੂਗੀ ਨਾ। ਇੱਕ ਤਾਂ ਜਾਮਣ ਦਾਦੜ ਫਾਦੜ ਹੋ ਜੂਗੀ, ਸੱਟਾਂ ਫੇਟਾਂ ਲਾ ਕੇ ਨਾ ਇਦਾਂ ਪਾਟ ਜੂਗੀ ਜਾਮਣ, ਚਿੱਟੀ ਨਿਕਲ ਆਊਗੀ। ਆ ਤੁਸੀਂ ਦੇਖ ਵੀ ਰਹੇ ਆ। ਤੇ ਇੱਕ ਜਾਮਣ ਆਪਦਾ ਰੰਗ, ਅਸਲ ਰੰਗ ਜਾਮਣੀ ਰੰਗ, ਸਹੀ ਹੈ। ਪਾਣੀ 'ਚ ਜਾ ਕੇ ਜਾਮਣ ਅਸਲ ਜਾਮਣੀ ਰੰਗ ਦਊਗੀ। ਚਾਚਾ ਫਿਰ ਇਦਾਂ ਹਿਲਾਉਂਦੇ ਰਹਿਣਾ ਨਾਲ ਨਾਲ। ਹਾਂਜੀ ਹਲਾ ਕੇ ਨਾ ਵੀ ਥੱਲਿਓਂ ਕੋਈ ਜਾਮਣ ਨਾਲ ਲੱਗ ਕੇ ਸਾਈਡ ਕੋਈ ਫਿਰ ਉਹ ਕਾਲੀ ਨਾ ਹੋਵੇ, ਜਰਾ ਅੱਛਾ, ਵਿੱਚ ਹਿਲਦੀ ਰਵੇ ਤੇ ਫਿਰ ਉਹ ਉਬਾਲਾ ਚੰਗਾ ਆ ਜਾਂਦਾ। ਇਹ ਹੇਠ ਲੱਗਣ ਦਾ ਡਰ ਤਾਂ ਕੋਈ ਨਹੀਂ। ਨਹੀਂ ਕੋਈ ਨਹੀਂ। ਅੱਛਾ ਜੀ, ਅਸੀਂ ਆ ਗਏ ਹਾਂ, ਗੱਲ ਝਾਂਜਰਾਂ ਦੀ ਚੱਲ ਰਹੀ ਹੈ। ਰਾਣਾ ਸਾਹਿਬ ਨੂੰ ਪੁੱਛਦੇ ਹਾਂ ਜੀ। ਦੇਖੋ ਜੀ, ਇੱਕ ਮੁxtਲਫ ਵਜੂਹਾਤ ਜਿਹੜੀਆਂ ਵਾ ਨਾ ਉਹਦੀਆਂ ਹੋ ਸਕਦੀਆਂ ਵਾ। ਜਿਹੜੀ ਹਾਫਿਜ਼ ਸਾਹਿਬ ਗੱਲ ਕਰ ਰਹੇ ਸੀ ਨਾ ਵੀ ਕਾਂ ਵੀ ਲੋਕ ਪਾਲਤੂ ਰੱਖਦੇ ਆ, ਲੋਕ ਹਰ ਕਿਸਮ ਦੀਆਂ ਚੀਜ਼ਾਂ ਪਾਲਤੂ ਰੱਖਦੇ ਆ। ਹਬੀਬ ਸਾਹਿਬ ਦੇ ਇੱਕ ਕਜ਼ਨ ਆ ਤੇ ਮੇਰੇ ਨਾਲ ਵੀ ਉਹ ਕੰਮ ਕਰਦੇ ਰਹੇ, ਉਹਨਾਂ ਨੇ ਨਿਓਲਾ ਰੱਖਿਆ ਹੋਇਆ ਸੀ। ਨਿਓਲਾ? ਨਿਓਲਾ ਤਾਂ ਜੀ ਲੋੜ ਤੋਂ ਬੰਦੇ ਰੱਖਦੇ ਆ, ਸੱਪ ਸੁੱਪ ਤੋਂ। ਨਹੀਂ ਉਹਨੇ ਕਿਹੜਾ ਸੱਪ ਫੜਨਾ? ਸੱਪ ਨਹੀਂ ਫੜਨੇ, ਵੈਸੇ ਹੀ ਉਹਨੇ ਫੜਿਆ। ਅੱਛਾ ਰੱਖ ਲਿਆ। ਫੜਿਆ ਤਾਂ ਉਹਨੇ ਆਪਣੇ ਨਾਲ ਰੱਖ ਲਿਆ। ਉਹ ਬਾਹਰ ਫਿਰ ਪੁਰ ਕੇ ਆ ਜਾਂਦਾ ਸੀ। ਤੇ ਇਸ ਤਰ੍ਹਾਂ ਹੀ ਸਾਡੇ ਇੱਕ ਜਾਣਨ ਵਾਲੇ ਚੀਲ ਫੜ ਲਿਆਏ ਹੈ, ਉਹ ਕੁਛ ਰਸਾ ਉਹਨਾਂ ਨੇ ਚੀਲ ਹੀ ਰੱਖੀ। ਤੇ ਇਸ ਤਰ੍ਹਾਂ ਹੀ ਕੋਈ ਹੋ ਸਕਦਾ ਸ਼ੌਕ ਕਾਂ ਰੱਖਣੇ ਵਾਲਾ ਵੀ ਹੋਵੇ। ਤੇ ਇਹ ਹੁਣ ਦੋ ਚੀਜ਼ਾਂ ਹੋ ਸਕਦੀਆਂ ਵਾ। ਇੱਕ ਤਾਂ ਇਹ ਆ ਕਿ ਜਿਸ ਤਰ੍ਹਾਂ ਕੋਈ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਦੌਰ ਆ, ਲੋਕੀ ਇਹ ਕਿਸੇ ਨੇ ਕਾਂ ਨੂੰ ਝਾਂਜਰਾਂ ਪਾ ਕੇ ਆਪਣੀ ਕੋਈ ਵੀਡੀਓ ਬਣਾਈ ਹੋਵੇ। ਅੱਛਾ ਹੈ ਇੱਕ ਪੋਸੀਬਿਲਿਟੀ ਇਹ ਹੋ ਸਕਦੀ ਆ। ਉਹੀ ਕਾਂ ਤਾਂ ਨਹੀਂ ਹੈ? ਹਾਂ ਕਿਹੜਾ? ਤੇ ਉਹ ਜਿਹੜਾ ਆਇਆ ਖੜਾ ਹੈ, ਆ ਬੈਠਾ ਜਿਹੜਾ। ਹਾਂ ਦੇਖਾਂ ਬਈ ਨਹੀਂ ਉਹ ਨਹੀਂ ਹੈ। ਹੈ ਤਾਂ ਐਡੇ ਸਾਈਜ਼ ਦਾ ਹੀ ਸੀ ਉਹ। ਨਹੀਂ ਇਹ ਉਹ ਕਾਂ ਨਹੀਂ ਹੈ ਜੀ। ਨਹੀਂ ਇਹ ਨਹੀਂ ਹੈ ਜੀ। ਇਹਦੇ ਪੈਰਾਂ 'ਚ ਕੁਛ ਨਹੀਂ। ਨਹੀਂ ਇਹਦੇ ਪੈਰਾਂ 'ਚ ਕੁਛ ਨਹੀਂ। ਆ ਜਾਂਦਾ ਉਹ ਆ ਜਾਂਦਾ ਇੱਥੇ ਜਾਣਾ। ਅੱਛਾ ਤੁਸੀਂ ਕਿਹਾ ਜੀ ਇਹ ਤਾਂ। ਤੇ ਦੂਸਰਾ ਇਹ ਆ ਵੀ ਕੋਈ ਸੈਂਸਰ ਟਾਈਪ ਸ਼ੈ ਵੀ ਹੋ ਸਕਦੀ ਆ। ਕਿਸੇ ਉਹ ਰਿਸਰਚ ਵਾਲਿਆਂ ਨੇ ਜਿਹੜਾ ਵਾ ਨਾ, ਉਹ ਤੁਹਾਨੂੰ ਝਾਂਜਰਾਂ ਲੱਗ ਰਹੀਆਂ ਹੋਣ ਤੇ ਕੋਈ ਹੋਰ ਕਿ ਕੋਈ ਚਿਪ ਲੱਗੀ ਹੋਵੇ ਜਿਹੜਾ ਵਾ, ਕੋਈ ਇਸ ਤਰ੍ਹਾਂ ਦੀ ਵੀ ਚੀਜ਼ ਹੋ ਸਕਦੀ ਹੈ। ਜਸੂਸ ਕਾਂ ਹੋਵੇ ਜਾਂ ਹਾਂ ਜਸੂਸ ਕਾਂ ਹੋਵੇ। ਅੱਛਾ ਇਹ ਟੇਵੇ ਹੀ ਆ ਜੀ। ਇਹ ਗੱਲ ਪੱਕੀ ਨਹੀਂ ਆ ਰਹੀ। ਪੱਕੀ। ਦੋ ਬੰਦੇ ਰਹਿ ਗਏ, ਉਹਨਾਂ ਨੂੰ ਪੁੱਛਦੇ ਆ ਜੀ, ਫਿਰ ਤੁਹਾਨੂੰ ਮੈਂ ਦੱਸੂਗਾ ਵੀ ਕਾਂ ਦੇ ਝਾਂਜਰਾਂ ਕਿਉਂ। ਤੈਨੂੰ ਇੰਨੀ ਦੇਰ ਤੇ ਤਾਂ ਪੁੱਛ ਲਿਆ। ਨਹੀਂ ਜੀ, ਮੈਂ ਕਿਹਾ ਵੀ ਖਬਰੇ ਤੁਹਾਨੂੰ ਪਤਾ ਹੋਵੇ, ਪੁਰਾਣੇ ਬੰਦਿਆਂ। ਪਰਵੇਜ਼ ਤੁਹਾਨੂੰ ਪਤਾ ਜੀ ਨਹੀਂ ਕੋਈ ਨਹੀਂ ਪਤਾ। ਵਿੱਚ ਕਾਂ ਦੇ ਪੈਰਾਂ 'ਚ ਝਾਂਜਰਾਂ? ਕਿਸੇ ਸ਼ੌਕ ਤੋਂ ਪਾਤੀਆਂ ਹੋਣਗੀਆਂ। ਅੱਛਾ ਬਾਬਾ ਸ਼ੌਂਕੀ ਨੂੰ ਪੁੱਛਦੇ ਆ ਜੇ ਕਿਸੇ ਪਾਸੇ ਗੱਲ ਲਾ ਦੇਵੇ। ਹਾਂਜੀ ਬਾਬਾ ਸ਼ੌਂਕੀ ਜੀ, ਦੱਸੋ ਸਾਨੂੰ ਵੀ ਤੁਸੀਂ ਵੀ ਕਾਂ ਦੇ ਪੈਰਾਂ 'ਚ ਝਾਂਜਰਾਂ ਚਾਂਦੀ ਦੀਆਂ ਕਢਾਈ ਵਾਲੀਆਂ ਉਹ ਕਿਦਾਂ ਆ ਗਈਆਂ? ਉਹ ਜੀ ਪਾਈਆਂ ਗਈਆਂ ਕਿਸੇ ਨੇ, ਸਾਡੀ ਸਮਝ 'ਚ ਇਹ ਗੱਲ ਆ ਰਹੀ ਵੀ ਉਹ ਮੰਨਤ ਵਾਲੇ ਨੇ ਕਿਸੇ ਨੇ ਪਾਈਆਂ। ਹਾਂ ਕਿਸੇ ਨੇ ਕੋਈ ਮੰਨੀ ਹੋਣੀ ਆ, ਉਹਦੀ ਮੰਨਤ ਪੂਰੀ ਹੋ ਗਈ, ਉਹਦਾ ਸ਼ੌਕ ਹੋਣਾ, ਉਹਨੇ ਮੰਨਿਆ ਹੋਇਆ ਹੋਣਾ ਵੀ ਮੈਂ ਕਾਂ ਦੀ ਤਾੜੀ ਲਾਓ ਝਾਂਜਰਾਂ ਜੀ। ਪਾਊਂਗਾ, ਤੇ ਉਹਨੇ ਝਾਂਜਰਾਂ ਪਾਤੀਆਂ ਜੀ। ਇਸ ਹੈਂ? ਵਾਸਤੇ ਪਾਈਆਂ ਜੀ ਉਹਨੇ। ਸਾਡੀ ਸਮਝ 'ਚ ਇਹ ਗੱਲ ਇਹ ਜੀ ਗੱਲ ਸੁਣੀ ਹੋਈ ਆ, ਇਹ ਗੱਲ ਸਹੀ ਕਰ ਰਹੇ ਆ। ਤੇ ਸਾਨੂੰ ਇਹ ਨਹੀਂ ਅਸੀਂ ਕਹਿੰਦੇ ਵੀ ਆਹ ਸਹੀ ਆ ਗਲਤ ਆ, ਤੁਹਾਨੂੰ ਇਹ ਦੱਸਦੇ ਆ ਵੀ ਇਹ ਕੰਮ ਇਦਾਂ ਹੋਇਆ। ਇਦਾਂ ਹੋਇਆ। ਹਾਂਜੀ ਹਾਂਜੀ ਕਾਂ ਦੇ ਪੈਰਾਂ 'ਚ ਝਾਂਜਰਾਂ ਬੰਦੇ ਸੁੱਖ ਲੈਂਦੇ ਸੀ। ਹਾਂਜੀ ਹਾਂਜੀ। ਸੁਖਣਾ ਸੁੱਖ ਕੇ ਸੁੱਖ, ਮੰਨਤ ਮੰਨ ਹਾਂਜੀ। ਕੇ ਵੀ ਆਹ ਹੋ ਜਵੇ ਨਾ ਤੇ ਮੇਰਾ- ਕਾਂ ਨੂੰ ਝਾਂਜਰਾਂ ਆ ਪਾਓ, ਮੈਂ ਝਾਂਜਰਾਂ ਪਾਊਂਗਾ, ਤੇ ਉਹ ਕਿਸੇ ਨੇ ਪਾਤੀਆਂ। ਪਾਤੀਆਂ। ਹਾਂ ਹਾਂਜੀ ਸਹੀ ਗਲਤ ਦਾ ਅੱਲਾ ਨੂੰ ਪਤਾ। ਆ ਅੱਗੇ ਅੱਲਾ ਨੂੰ ਪਤਾ। ਅੱਛਾ ਜੀ। ਅੱਛਾ ਜੀ, ਪਹੁੰਚ ਗਏ ਅਸੀਂ ਜਾਮਣਾ ਤੱਕ। ਹਾਂਜੀ ਜਾਮਣਾ ਦੇ ਕੋਲ ਪਹੁੰਚ ਗਏ ਆ। ਤੇ ਆ ਦੇਖੋ ਨਾ ਜੀ, ਹੁਣ ਥੱਲੇ ਅੱਗ ਬਲ ਰਹੀ ਆ, ਇਹਨੂੰ ਉਬਾਲਾ ਆ ਗਿਆ। ਅੱਛਾ ਜੀ। ਇਹ ਜਾਮਣਾ ਨੇ ਫੁੱਲ ਕੇ ਹੁਣ ਇਹਨੇ ਆਪਣਾ ਮਾਸ ਜਿਹੜਾ ਨਾ ਜੀ ਛੱਡਣਾ ਸ਼ੁਰੂ ਕਰ ਦਿੱਤਾ। ਹੁਣ ਇਹ ਹੌਲੀ ਹੌਲੀ ਗਿਟਕਾਂ ਅਲੱਗਾ ਹੋ ਜਾਣੀਆਂ। ਜਿਹੜਾ ਉਤਲਾ ਮਾਸ ਆ ਨਾ ਇਹਦਾ ਜੀ ਗੁੱਦਾ,
ਉਹ ਗੁੱਦਾ ਅਲੱਗਾ ਹੋ ਜਾਣਾ। ਇਹਦੇ ਚੋਂ ਅਸੀਂ ਹੌਲੀ ਹੌਲੀ ਨਾ ਜੀ ਇਹਨੂੰ ਜਦੋਂ ਐਨ ਥੋੜ੍ਹਾ ਜਿਹਾ ਬਾਲਾ ਆ ਗਿਆ ਨਾ, ਚੰਗੀ ਤਰ੍ਹਾਂ ਗਲ ਗਈਆਂ, ਅੱਛਾ ਜੀ। ਮੁੜ ਕੇ ਅਸੀਂ ਇਹਨੂੰ ਹਿਲਾ ਕੇ ਤੇ ਜਿਹੜੀਆਂ ਗਿਟਕਾਂ ਉਹ ਕੱਢ ਦੇਣੀਆਂ ਇਹਦੇ ਚੋਂ। ਹਾਂ, ਤੇ ਜਿਹੜਾ ਗੁੱਦਾ ਹੈ ਨਾ ਜੀ ਸਵਾਰ ਕੇ ਜਿਹੜਾ ਵਿੱਚ ਰਹਿ ਗਿਆ ਇਹਦੇ, ਉਹ ਅਸੀਂ ਸ਼ਰਬਤ 'ਚ ਪਾਵਾਂਗੇ। ਅਸੀਂ ਹੁਣ ਅਗਲਾ ਸੀਜ਼ਨ ਕਰ ਲਈਏ ਕਰੀ ਇੱਥੇ ਤੱਕ ਜੀ, ਤੇ ਅਗਲੀ ਕਹਾਣੀ ਜਿਹੜੀ ਆ ਤੁਹਾਨੂੰ ਫਿਰ ਦਿਖਾਵਾਂਗੇ ਜਦੋਂ ਅਗਲਾ ਕੰਮ ਇਸ ਤੋਂ ਲੱਗੇ ਕਰਨ। ਚਾਚਾ ਆ ਜਿਹੜੀਆਂ ਜਾਮਣਾ ਲੀਰੋ ਲੀਰ ਹੋਈਆਂ, ਹਾਂਜੀ ਹਾਂਜੀ, ਇਹ ਤੁਸੀਂ ਕੀਤੀਆਂ ਜਾਂ ਇਹ ਪੱਕ ਕੇ ਆਪੇ ਹੋ ਜਾਂਦੀਆਂ? ਨਹੀਂ ਅਸੀਂ ਕੋਈ ਕੀਤੀਆਂ, ਅਸੀਂ ਕਿਹੜਾ ਇਹਦੇ 'ਚ ਹਲ ਜੋੜੇ ਆ ਭਾਈ, ਅੱਗ ਦੇ ਉੱਤੇ ਰੱਖੀਆਂ, ਉਬਾਲਾ ਪੈ ਰਿਹਾ। ਜਿੱਦਾਂ ਇਹਦਾ ਅੱਗ ਨੇ ਪਾਣੀ ਨੂੰ ਉਬਾਲਣਾ, ਗਰਮ ਹੋ ਕੇ ਉਹ ਫੁੱਲ ਕੇ ਤੇ ਉਹਨੇ ਗੁੱਦਾ ਲੈਦਾ ਹੁੰਦਾ ਜਾਣਾ, ਗਿਟਕਾਂ ਲੈਦਾ ਹੋ ਜਾਣੀਆਂ। ਵਾਹ ਜੀ ਵਾਹ। ਹਾਂਜੀ, ਲਓ ਜੀ ਅਸਲ ਰੰਗ ਜਿਹੜਾ ਜਾਮਣੀ ਰੰਗ ਜਾਮਣ ਤੋਂ ਬਣਿਆ ਸੀ। ਅਸਲ ਰੰਗ ਇਹਦਾ ਜਿਹੜਾ ਨਾ ਜੀ ਜਾਮਣ, ਉਹੀ ਰੰਗ ਆਏਗਾ। ਸ਼ਰਬਤ ਦਾ ਵੀ ਉਹ ਅਸਲ ਰੰਗ ਹੀ ਹੋਏਗਾ ਜੀ, ਅਸਲ ਹੋਊਗਾ ਜੀ। ਹਾਂਜੀ ਇਨਸ਼ਾਅੱਲਾ। ਵਾਹ ਬਈ ਵਾਹ। ਹਾਂਜੀ, ਅੱਛਾ ਇਹ ਦੇਖੋ ਜੀ ਪੱਕ ਕੇ ਜਾਮਣ ਨਾ ਜਿੱਦਾਂ ਆਲੂ ਨਹੀਂ ਹੋ ਜਾਂਦਾ, ਹਾਂਜੀ, ਹਾਂਜੀ। ਇਦਾਂ ਹੋ ਗਈਆਂ। ਤੇ ਉਹ- ਗਿਟਕ ਤਾਂ ਨਹੀਂ ਵਿੱਚ ਜਾਣੀ ਜੀ? ਨਹੀਂ ਨਹੀਂ, ਗਿਟਕਾਂ ਆਪਾਂ ਕੱਢ ਦੇਣੀਆਂ ਕਿ ਅੱਛਾ ਗਿਟਕ ਨਹੀਂ ਪੱਕਣੀ। ਨਹੀਂ ਨਹੀਂ, ਗਿਟਕ ਤਾਂ ਕੱਢ ਦੇਣੀਆਂ ਵਿੱਚੋਂ। ਇਹ ਕਿੰਨਾ ਕੁ ਟਾਈਮ ਪੱਕਣਾ ਜੀ? ਬਸ ਐਵੇਂ 5-7 ਮਿੰਟ ਆ, ਤੇ ਹੋਰ ਕਿਤੇ ਆਪਾਂ ਸ਼ਾਮ ਦੀ ਥੋੜਾ ਪਕਾਣਾ ਜੀ ਇਹਨੂੰ। 5-7 ਮਿੰਟ ਤਾਂ ਚਾਚਾ ਹੋ ਗਿਆ ਆਪਾਂ ਨੂੰ। ਬਸ ਹੋ ਗਿਆ ਤੇ 2 ਮਿੰਟ ਹੋਰ ਆ, ਗੱਲ ਤਾਂ ਗਈ ਆ, ਕੋਈ ਰਹਿ ਗਈ ਵਿੱਚ ਆ ਜਰਾ। ਹਾਂ ਅੱਛਾ, ਅੱਛਾ। ਹਾਂ ਆ ਦੇਖ ਨਾ। ਸਾਹਿਬ ਨੂੰ ਰੰਗ ਦੇਖ ਕੇ ਹਾਂਜੀ। ਗੱਲ ਯਾਦ ਆਈ। ਹਾਂਜੀ ਨੀਲ ਵਾਲੀ? ਹਾਂ, ਨੀਲ ਵਾਲੀ ਵੀ ਨਹੀਂ, ਜਦੋਂ ਘਰ ਦੇ ਵਿੱਚ ਨਹੀਂ ਰੰਗ ਦਿੰਦੇ ਹੁੰਦੇ ਸੀ ਕਿਸੇ ਕੱਪੜੇ ਨੂੰ ਜਾਂ ਹਾਂਜੀ ਲੀੜੇ ਹਾਂਜੀ ਨੂੰ, ਹਾਂਜੀ ਹਾਂਜੀ ਤੇ ਉਦੋਂ ਹਾਂਜੀ ਰੰਗ ਪਕਾਉਂਦੇ ਹੁੰਦੇ ਸੀ ਹਾਂਜੀ ਕੜਾਏ ਦੇ ਵਿੱਚ ਪਕਾ ਕੇ ਇਹੋ ਜਿਹਾ ਰੰਗ ਜਿਹੜਾ ਨਾ, ਤੇ ਫਿਰ ਉਹ ਚੜਾਉਂਦੇ ਹੁੰਦੇ ਸੀ। ਪਤਾ ਨਹੀਂ ਹੁਣ ਦੁਪੱਟਿਆਂ ਨੂੰ ਚੜਾਉਂਦੇ ਸੀ ਕਿ ਉਹ ਜੀ ਨਾ ਕਰਨ ਔਜਲਾ ਗਵਈਆ, ਤੇ ਬਹੁਤ ਸੋਹਣਾ ਗਵਈਆ, ਸਾਡੇ ਇੱਥੇ ਬਹੁਤ ਸੁਣਿਆ ਜਾਂਦਾ ਜੀ, ਗੀਤ ਵੀ ਬੜੇ ਚੰਗੇ ਗਾਉਂਦਾ। ਉਹਦਾ ਇੱਕ ਗੀਤ ਆ, ਚੁੰਨੀ ਰੰਗ ਦੇ ਲਲਾਰੀ ਆਵੇ। ਉਹ ਲਲਾਰੀ ਸਾਦੇ ਸੀ ਜਿਹੜਾ ਰੰਗ ਦਿੰਦਾ ਹੁੰਦਾ ਸੀ, ਜਦੋਂ ਕੋਈ ਚੁੰਨੀ ਰੰਗਾਣ ਜਾਂਦੇ ਸੀ ਉਹਨੂੰ ਲਲਾਰੀ ਸਾਦ। ਉਹਦਾ ਆਪਣਾ ਇੱਕ ਪ੍ਰੋਟੋਕੋਲ ਸੀ, ਨੰਬਰ ਪਹਿਲਾਂ ਲਵਾਉਣਾ, ਉਹਦੇ ਕੋਲੋਂ ਬੜੀ ਗੱਲ ਹੁੰਦੀ ਸੀ। ਹਾਂ ਉਹਦੇ ਕੋਲ ਇਦਾਂ ਰਸ਼ ਹੁੰਦਾ ਸੀ ਤੇ ਪਹਿਲਾਂ ਕਈਆਂ ਨੇ ਫਿਰ ਸਿਫਾਰਿਸ਼ ਕਰਾਣੀ ਹਾਂ। ਵੀ ਕਰਨੀ, ਮਿਹਰਬਾਨੀ ਕਰਦੇ ਛੇਤੀ ਸਾਡਾ ਨੰਬਰ ਲੱਗ ਜਾਵੇ, ਆਹ। ਤਾਂ ਮਿਹਨਤ ਕਰਦੇ ਸੀ ਨਾ। ਘਰ ਦੇ ਨਿੱਕੇ ਜਿਹੜੇ ਨਿਆਣੇ ਹੁੰਦੇ ਸੀ ਨਾ, ਉਹਨਾਂ ਦੀ ਈਦ ਤੇ ਇਹੀ ਡਿਊਟੀ ਇਹੀ ਡਿਊਟੀ ਹੁੰਦੀ ਸੀ। ਚੁੰਨੀ ਰੰਗਾ ਲਿਆ ਵੀ ਜਾ ਕੇ। ਤੇ ਉਹ ਗੀਤ 'ਚ ਕਹਿੰਦਾ ਵੀ ਚੁੰਨੀ ਰੰਗ ਦੇ ਵੀ ਗੱਡੀ ਦੇ ਰੰਗ ਦੇ ਨਾਲ ਦੀ। ਉਹ ਗੀਤ ਤਾਂ ਨਹੀਂ ਮੇਰੇ ਪੂਰਾ ਯਾਦ, ਵੀ ਜਿੱਦਾਂ ਦੀ ਗੱਡੀ ਆ ਨਾ ਉਦਾਂ ਦੀ ਚੁੰਨੀ ਰੰਗ ਕੇ ਦੇ। ਉਹ ਜੀ ਸੁਣਿਓ ਗਵਈਆ ਬਹੁਤ ਬੜਾ ਗਾਉਂਦਾ ਜੀ। ਰਾਣਾ ਸਾਹਿਬ ਕੋਈ ਜਿਹੜੇ ਸਾਡੇ ਇਸ ਟਾਈਮ ਜਿਨ੍ਹਾਂ ਦੇ ਮਰੱਬਿਆਂ 'ਚ ਕੋਈ ਇੱਕ ਅੱਧਾ ਬੂਟਾ ਜਾਮਣ ਦਾ, ਵਿਹੜਿਆਂ ਦੇ ਵਿੱਚ ਜਾਮਣ, ਤੁਹਾਡੇ ਵਿਹੜੇ ਜਾਮਣ ਹੈ? ਹਾਂਜੀ। ਇਹਨਾਂ ਦੇ ਵਿਹੜੇ 'ਚ ਜਾਮਣ ਆ ਜੀ। ਵਾਹ ਵਾਹ। ਤੇ ਮੈਂ ਤਾਂ ਹੀ ਤੁਹਾਨੂੰ ਪੁੱਛੀ ਜਾਂਦਾ ਵੀ ਇਹਦਾ ਕੀ ਕੀ ਬਣ ਸਕਦਾ ਆ। ਸਾਨੂੰ ਤਾਂ ਫਿਕਰ ਹੁੰਦੀ ਵੀ 20-25 ਦਿਨਾਂ 'ਚ ਅਸੀਂ ਜਿੰਨੀਆਂ ਖਾ ਸਕਦੇ ਆ ਨਾ ਜੀ, ਉਨੀਆਂ ਖਾਣੇ ਹੀ ਆ ਰੋਜ਼ਾਨਾ ਖਾਂਦੇ। ਸਾਰੇ ਜੀ। ਹੂੰ। ਲੇਕਿਨ ਆ ਜਿਹੜੀਆਂ ਤੁਸੀਂ 2-3 ਗੱਲਾਂ ਦਸੀਆਂ ਆ, ਹਾਂਜੀ। ਕੋਈ ਜੈਮ ਬਣਾਉਣ ਦੀ ਕੋਸ਼ਿਸ਼ ਕਰੋ, ਹਾਂਜੀ। ਉਸ ਤੋਂ ਬਾਅਦ ਉਹਦਾ ਸਿਰਕਾ ਬਣਾਉਣ ਦੀ। ਸਿਰਕੇ ਦਾ ਤਾਂ ਜੀ ਸਰੋਇਆ ਸਾਹਿਬ ਨੇ ਵਾਅਦਾ ਕਰ ਲਿਆ ਬੋਤਲ ਦੇਣੀ। ਦਵਾਂਗੇ ਜੀ ਹਾਂ, ਪੂਰੀ ਬੋਤਲ ਜੀ, ਠੀਕ ਹੈ। ਹਾਂਜੀ ਤੇ ਕੋਈ ਇਸ ਤਰ੍ਹਾਂ ਦਾ ਜੁਗਾੜ ਲਾਵਾਂਗੇ ਇਨਸ਼ਾਅੱਲਾ ਜਾ ਕੇ ਵਾਪਸੀ ਤੇ ਨਾ। ਹਾਂਜੀ। ਸ਼ਰਬਤ ਬਣਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਜਿਹੜੀ ਤੇ- ਪੂਰੀ ਬੋਤਲ ਦੀ ਗੱਲ ਹੋਈ ਨਾ ਜੀ, ਹਾਂਜੀ। ਉਹ ਬੋਤਲ ਦਾ ਨਹੀਂ ਆਪਾਂ ਮੁੱਕੇ ਵੀ ਉਹ ਕਿਹੜੀ ਹੋਣੀ, ਖਬਰੇ ਖੰਘ ਵਾਲੇ ਸਿਰਪ ਵਾਲੀ ਪਾ ਦਈਏ ਸੀ ਪੂਰੀ ਬੋਤਲ। ਨਹੀਂ, ਜਿਹੜੀ ਸਿਰਕੇ ਸੁਰਕੇ ਦੀ ਬੋਤਲ ਹੁੰਦੀ ਹੈ ਨਾ, ਆਮ ਓਡੀ ਤੌਰ ਹੋਵੇ। ਤੇ ਉਹ ਓਡੀ ਕੁ ਤਾਂ ਹੋਵੇ ਨਾ। ਅੱਛਾ ਠੀਕ ਹੈ ਜੀ। ਅੱਛਾ ਤੁਸੀਂ ਨਾ ਜੀ ਇਹ ਸੁਨੇਹਾ ਇਹ ਦੇ ਦਿਓ ਜੀ ਵੀ ਸਾਡੇ ਜਿੱਦਾਂ ਸਮੁੰਦਰੀ 'ਚ ਆਪਾਂ ਮੇਲੇ 'ਚ ਇੱਕ ਵਾਰੀ ਦੇਖਿਆ ਸੀ ਜੀ, ਵੀ ਕੀ ਕੁਛ ਬਣਾ ਕੇ ਜਾਮਣ ਦਾ ਦੇ ਰਹੇ ਜੀ। ਜਾਮਣ ਦਾ ਦੇਖੋ, ਇਹਦੇ 'ਚ ਜਾਮਣ ਦਾ ਨਾ ਜੈਮ, ਮੁਰੱਬਾ, ਜਾਮਣ ਦਾ ਜਿਹੜਾ ਵਾ ਸਿਰਕਾ, ਜਾਮਣ ਦਾ ਸ਼ਰਬਤ, ਤੇ ਫਿਰ ਜਾਮਣ ਦੀ ਗੁਠਲੀਆਂ ਦਾ ਪਾਊਡਰ ਜਿਹੜਾ ਉਹ ਹੈ। ਇਹ ਯਾਨੀ ਕਿ ਇਹ ਫਲ ਜਿਹੜਾ ਵਾ ਨਾ, ਇਹਦਾ ਆਮ ਤੌਰ ਤੇ ਹੁੰਦਾ ਕਿ ਤੁਸੀਂ ਕੋਈ ਵੀ ਫਲ ਆ ਨਾ ਉਹਦਾ ਗੁੱਦਾ ਖਾ ਲੈਂਦੇ ਆ, ਗਿਟਕ ਛੱਡ ਦਿੰਦੇ ਆ। ਇਹ ਫਲ ਐਸਾ ਵਾ ਕਿ ਇਹਦਾ ਗੁੱਦੇ ਤੋਂ ਜ਼ਿਆਦਾ ਅਫਾਦੀਅਤ ਯਾਨੀ ਕਿ ਜਿਹੜਾ ਵਾ ਨਾ ਉਹ ਇਹਦੀ ਗਿਟਕ ਰੱਖਦੀ ਹੈ। ਇਹਦੇ ਅਕਸਰ ਲੋਕ ਜਿਹੜੇ ਆ ਨਾ ਸ਼ੂਗਰ ਦੇ ਜਿਹੜੇ ਮਰੀਜ਼ ਆ, ਉਹ ਇਹ ਪਾਊਡਰ ਜਿਹੜਾ ਵਾ ਨਾ ਇਸਤੇਮਾਲ ਕਰਦੇ ਆ। ਤੇ ਬਾਕੀ ਸ਼ਰਬਤ ਦੇਖੋ ਜੀ, ਆ ਜਿਹੜੇ ਹੈ ਨਾ ਦੂਸਰੇ ਇਹ ਕੈਮੀਕਲ ਵਾਲੇ ਸ਼ਰਬਤ, ਉਹ ਤੁਹਾਨੂੰ ਚੰਗੇ ਭਲੇ ਤੁਸੀਂ ਪੈਸੇ ਵਰਤਦੇ ਆ ਔਰ ਆਪਣੀ ਸਿਹਤ ਖਰਾਬ ਕਰਦੇ ਆ। ਆ ਜਿਹੜੇ ਦੇਸੀ ਸ਼ਰਬਤ ਆ ਨਾ, ਇਹਨਾਂ 'ਚ ਖਰਚਾ ਵੀ ਏਡਾ ਕੋਈ ਨਹੀਂ ਹੈ, ਪਰ ਇਹਨਾਂ ਦੀ ਹਿਫਾਜ਼ਤ ਵੀ ਜ਼ਿਆਦਾ ਵਾ। ਇਹ ਇਸਤੇਮਾਲ ਕਰਨੇ ਚਾਹੀਦੇ ਆ। ਹਾਂਜੀ। ਇਹ ਅੰਬ ਦਾ ਸ਼ਰਬਤ ਬਣਾ ਲਓ, ਫਾਲਸੇ ਦਾ ਬਣਾ ਲਓ, ਜਾਮਣ ਦਾ ਬਣਾ ਲਓ, ਸੰਦਲ ਦਾ ਬਣਾ ਲਓ, ਬਦਾਮਾਂ ਦਾ ਬਣਾ ਲਓ, ਕਿਸੇ ਵੀ ਚੀਜ਼ ਦਾ ਸ਼ਰਬਤ ਜਿਹੜੇ ਆ ਨਾ ਇਹ ਇਸਤੇਮਾਲ ਕਰਨੇ ਚਾਹੀਦੇ ਆ। ਬਾਕੀ ਆ ਰੰਗਾਂ ਵਾਲੇ ਸ਼ਰਬਤ ਆ ਨਾ ਜਿਹੜੇ ਪਾਣੀ ਦੇ ਵਿੱਚ ਬਸ ਰੰਗ ਹੀ ਰੰਗ ਹੁੰਦਾ ਵਾ, ਹੋਰ ਕੁਛ ਨਹੀਂ ਹੁੰਦਾ ਹੈ। ਤੇ ਉਹਨਾਂ ਸ਼ਰਬਤਾਂ ਤੋਂ ਜਿੰਨੇ ਕੁ ਬਣਾ ਸਕਦੇ ਆ ਨਾ ਬਣਾਓ। ਨਾਲੇ ਨਾ ਜੀ ਉਹਦੇ 'ਚ ਸਕਰੀਨਾਂ ਪਾਈਆਂ ਹੁੰਦੀਆਂ। ਉਹੀ ਤਾਂ ਬਹੁਤ ਕੈਮੀਕਲ। ਹਾਂਜੀ। ਅਸੀਂ ਤਾਂ ਇਹਦੇ ਵਿੱਚ ਨਾ ਜੀ ਆ ਕਈ ਵਾਰੀ ਆ ਮਜਬੂਰੀ ਤੋਂ, ਫਿਲਮ ਦੀ ਮਜਬੂਰੀ ਤੋਂ ਖੰਡ ਪਾਉਂਦੇ ਆ ਵਲੈਤੀ, ਨਹੀਂ ਤੇ ਅਸੀਂ ਜਿਹੜੀ ਸ਼ਾਇਦ ਬਣਾਣੀ ਹੋਵੇ ਘਰੇ ਸ਼ੱਕਰ 'ਚ ਬਣਾਉਂਦੇ।
ਹਰ ਸ਼ਾਇਦ ਤੁਹਾਡੇ ਆਪ ਦੀ ਅੱਖਾਂ ਦੀ ਬਣੀ ਹੋਈ ਪੈਂਦੀ ਆ, ਆਪਣੇ ਹੱਥਾਂ ਨਾਲ ਪਾਉਂਦੇ ਆ, ਤੇ ਉਹ ਤਾਂ ਸਕਰੀਨਾਂ ਪਾਈਆਂ ਹੁੰਦੀਆਂ, ਤੇ ਉਹ ਜਿਹੜੇ ਸ਼ਰਬਤ ਮਿਲ ਰਹੇ ਆ ਉਹ ਤਾਂ ਠੀਕ ਨਹੀਂ ਹੈ। ਇਹ ਚਾਚਾ ਬੂਟਾ ਜਦੋਂ ਹੁਣ ਤੁਸੀਂ ਇਹਨੂੰ ਬਣਾ ਲੈਣਾ ਆ, ਹਾਂਜੀ ਇਹ ਜਿਹੜਾ ਪਾਣੀ ਇਹ ਤਾਂ ਚਲੋ ਅਸੀਂ ਸਾਰਿਆਂ ਨੇ ਹੁਣ ਬਣਾ ਕੇ ਇੱਕੋ ਵਾਰੀ ਪੀ ਲੈਣਾ ਆ, ਹਾਂਜੀ ਇਹ ਰੱਖਿਆ ਵੀ ਜਾ ਸਕਦਾ ਰੱਖਿਆ ਵੀ ਜਾ ਸਕਦਾ ਫ੍ਰਿਜ 'ਚ, ਫ੍ਰਿਜ 'ਚ, ਤਾਂ ਕਿ ਇਹਨੂੰ ਬੰਦਾ ਬਾਅਦ 'ਚ ਵੀ ਯੂਜ਼। ਜਦੋਂ ਮਰਜ਼ੀ ਯੂਜ਼ ਕਰੋ ਇਹਨੂੰ। ਉਹ ਅੱਛਾ ਜਿਵੇਂ ਫਾਲਸੇ ਦਾ ਰੱਖਿਆ ਸੀ। ਹਾਂਜੀ ਹਾਂਜੀ ਜਿਵੇਂ ਉਹ ਕਈ ਦਿਨ ਫਾਸਟ ਪੀਤਾ। ਹਾਂਜੀ ਸਹੀ ਸਹੀ। ਬਲਕਿ ਇਹਦੇ 'ਚ ਹੁਣ ਤੁਸੀਂ ਇਹਨੂੰ ਇਸੇ ਤਰੀਕੇ ਨਾਲ ਨਾ ਜੀ ਪੁਣ ਕੇ ਹਾਂਜੀ ਇਹਨੂੰ ਸਾਫ਼ ਕਰਕੇ ਇਹਨੂੰ ਇਵੇਂ ਪੁਣ ਕੇ ਤੇ ਤੁਸੀਂ ਇਹਨੂੰ ਗ੍ਰਾਈਂਡ ਕਰ ਲੈਣਾ। ਅੱਛਾ ਜੀ। ਗ੍ਰਾਈਂਡ ਕਰਕੇ ਤੇ ਇਹਨੂੰ ਬੋਤਲ 'ਚ ਪਾ ਕੇ ਰੱਖ ਲਓ। ਜਦੋਂ ਮਰਜ਼ੀ ਇਹਨੂੰ ਥੋੜਾ ਜਿਹਾ ਕੱਢੋ, ਸ਼ਰਬਤ 'ਚ ਪਾ ਲਓ, ਆਪਣਾ ਰਲਾ ਕੇ ਪੀ ਹੋ ਲਓ। ਜਾਣੀ ਜਦੋਂ ਗੁੱਠੇ ਨਹੀਂ ਹੋਣੀ ਨਾ ਜੀ, ਗ੍ਰਾਈਂਡ ਨਹੀਂ ਹੁੰਦੀ। ਰੇਸ਼ੇ ਰੂਸ਼ੇ ਹਰ ਸ਼ਾਇਦ ਜਦੋਂ ਇਹਨੂੰ ਗ੍ਰਾਈਂਡ ਕਰਨਾ ਨਾ ਐਨ ਫਿਰ ਸ਼ਰਬਤ ਨਾਲ ਸ਼ਰਬਤ ਬਣ ਜਾਏਗਾ, ਪੇਸਟ ਜਿਹਾ ਬਣ ਜਾਣਾ ਪੇਸਟ ਆ। ਬਣ ਜਾਏਗਾ ਰੱਖਣ ਵਾਸਤੇ ਵੀ। ਵੈਸੇ ਵੀ ਹੁਣ ਵੀ ਆਪਾਂ ਇਹਨੂੰ ਨਹੀਂ ਕਰਨਾ ਨਹੀਂ ਚਾਚਾ ਥੋੜਾ ਗਿਆ ਆ, ਹੁਣ ਪੁਣ ਲੈਣਾ, ਪੁਣ ਲਿਆ। ਜਿਹੜਾ ਸ਼ਰਬਤ ਬਚਿਆ ਹਾਂਜੀ ਉਹ ਰੱਖ ਲੈਣਾ ਬਸ। ਉਹ ਸ਼ਰਬਤ ਰੱਖ ਲੈਣਾ, ਲੇਕਿਨ ਇਹਨੂੰ ਗ੍ਰਾਈਂਡ ਕਰਨਾ, ਵਿੱਚ ਪਾਣੀਆਂ ਨਾ ਉਤਲਾ ਮਾਸ ਤਾਂ ਸਾਰਾ ਵਿੱਚ ਪਾ ਦੇਣਾ ਨਾ। ਤੇ ਪੁਣਨਾ ਕੀ ਆ? ਤੇ ਪੁਣਨਾ ਕੀ ਹੈ ਫਿਰ? ਆ ਗਿਟਕਾਂ ਕੱਢਣੀਆਂ ਯਾਰ ਵਿੱਚੋਂ, ਤੁਹਾਨੂੰ ਲੈ ਵੀ ਇਹ ਹੀ ਨਹੀਂ ਹੁਣ ਦੀ ਪਤਾ ਲੱਗਾ, 3 ਦਿਨ ਹੋ ਗਿਆ ਵੀ ਗਿਟਕਾਂ ਕੱਢਣੀਆਂ ਜਾਂ ਕੀ ਕੱਢਣਾ ਵਿੱਚੋਂ। ਚਾਚਾ ਇੱਥੋਂ ਹੁਣੇ ਆਪਾਂ ਗਿਟਕਾਂ ਕੱਢ ਲੈਣੀਆਂ। ਆਹ ਤੇ ਬਾਕੀ ਨੂੰ ਗ੍ਰਾਈਂਡ ਕਰ ਲੈਣਾ। ਗ੍ਰੈਂਡ ਕਾਹਨੂੰ ਕਰਨਾ? ਪੌਣੀ ਦੇ ਉੱਤੇ ਰੱਖ ਕੇ ਨੱਪ ਨਹੀਂ ਦੇਣਾ। ਨੱਪ ਦੇਣਾ ਹੁੰਦਾ। ਗ੍ਰਾਈਂਡਰ ਦਾ ਚੇਚਾ ਆਪਾਂ ਨਾ ਉਹ ਆਪਣੇ ਕੋਲ ਇੱਥੇ ਹੁਣ ਬਿਜਲੀ ਹੈ ਨਹੀਂ ਇੱਥੇ ਕਿੱਥੇ? ਇੱਥੇ ਨਾ ਹੋਈ ਬਿਜਲੀ ਮਧਾਣੀ ਲੈ ਲਾਂਗੇ, ਜਿਹੜੀ ਹੱਥ ਵਾਲੀ ਨਹੀਂ ਹੁੰਦੀ, ਉਹ ਲੱਸੀ ਮਾਈ ਬਣਾਈਆਂ ਸੀ ਚਾਚਾ ਇਹਦਾ ਮਾਈਆਂ। ਸਾਰਾ ਅਸਰ ਪਾਣੀ ਚ ਆ ਨਹੀਂ ਗਿਆ, ਨਹੀਂ ਹਜੇ ਸਾਰਾ ਨਹੀਂ ਆਇਆ, ਹਜੇ ਫਿਰ ਰਹਿੰਦਾ ਉਹ ਵੇ। ਕਿੱਦਾਂ ਆਊਗਾ? ਆ ਜਾਊਗਾ, ਮੈਂ ਕਿਦਾਂ ਦੱਸੂਗਾ ਕਿੱਦਾਂ। ਤੇ ਫਿਰ ਉਹ ਕੀ ਲੋੜਾਂ ਨੂੰ ਮਸ਼ੀਨ ਚ ਘੁਮਾਉਣ ਅੱਛਾ ਦੀ? ਹੋਰ ਗੱਲ ਦੀ ਗੱਲ ਆ, ਜਿਹੜਾ ਰੰਗ ਆ ਨਾ, ਰੰਗ ਬਹੁਤ ਸੋਹਣਾ ਜੀ, ਰੰਗ ਬੜਾ ਸੋਹਣਾ। ਅੱਛਾ ਜੀ, ਇੱਕ ਨਵੀਂ ਗੱਲ ਤੁਹਾਨੂੰ ਦਸੀਏ ਜੀ, ਜਾਮਣ ਦਾ ਹਲਵਾ ਵੀ ਬਣ ਜਾਂਦਾ। ਬਾਬਾ ਸ਼ੌਂਕੀ, ਹਾਂਜੀ ਹਾਂਜੀ ਜਾਮਣ ਦਾ ਹਲਵਾ ਵੀ ਬਣ ਹਲਵਾ ਜਾਂਦਾ। ਬਣ ਗਿਆ ਜੀ। ਆਹ ਦੇਖੋ ਨਾ ਹੁਣ ਸ਼ਰਬਤ ਆ, ਜਦੋਂ ਤੁਸੀਂ ਹਲਵਾ ਬਣਾਉਣਾ ਉਹਦੇ ਵਿੱਚ ਸ਼ਰਬਤ ਪਾ ਲਓ, ਹਲਵਾ ਬਣ ਗਿਆ ਜੀ। ਹਾਂ ਲਓ ਕੀ ਜੀ, ਹੋ ਗਿਆ? ਲੈ ਲਓ ਜੀ, ਹੁਣ ਰਾਜੀ ਹੈ ਜੀ। ਬੜੀ ਦੇਰ ਦੀ ਚਾਸਨੀ ਸੀ। ਮੈਂ ਕਹਿ ਰਿਹਾ ਵੀ ਬੜੀ ਦੇਰ ਹੋ ਗਈ, ਬਾਬਾ ਸ਼ੌਂਕੀ ਗੱਲ ਸਹੀ ਕਰੀ ਜਾ ਰਿਹਾ ਸੀ, ਵੀ ਕਿੱਦਾਂ ਸਹੀ ਕਰੀ ਜਾ ਰਿਹਾ ਵੀ ਅੱਜ ਇਹਨੂੰ ਚਾਹ ਨਹੀਂ ਚੜੀ ਹੈ ਕੀ ਗੱਲ। ਦੱਸੋ ਜੀ ਕਿਵੇਂ? ਨਹੀਂ ਦੱਸੂਗਾ ਜਿਵੇਂ ਬਾਬਾ ਦੱਸਦਾ। ਹਾਂਜੀ ਇਹ ਹੁਣ ਜੀ ਉਹ ਦੇਖੋ ਨਾ ਤੁਸੀਂ, ਉਹ ਬਣਿਆ ਪਿਆ ਜੀ ਸਭ ਕੁਝ ਬਣ ਗਿਆ। ਬਣ ਗਿਆ। ਇਹਨੂੰ ਹੁਣ ਜਿਵੇਂ ਜਿਵੇਂ ਪਕਾਈ ਜਾਓਗੇ ਸਖਤ ਹੋਈ ਜਾਊਗਾ, ਇਹਦਾ ਹਲਵਾ ਹੀ ਬਣਦਾ ਚਲਿਆ ਜਾਊਗਾ। ਸਖਤ ਹੋਈ ਜਾਣਾ ਇਹਨੇ ਨਾ, ਇਹਦਾ ਹਲਵਾ ਬਣ ਜਾਊਗਾ। ਚਮਚੀਆਂ ਨਾਲ ਇਹਨੂੰ ਇਸਤੇਮਾਲ ਕਰੋ, ਇਹਦੇ 'ਚ ਚੀਨੀ ਪਾਓ। ਸੁਭਾਨ ਅੱਲਾਹ। ਸੁਭਾਨ ਅੱਲਾਹ, ਸੁਭਾਨ ਅੱਲਾਹ। ਉਹ ਹੱਥ ਨਾਲ ਖਾ ਲਓ, ਉਂਗਲ ਨਾਲ ਖਾ ਲਓ, ਚਮਚੀ ਨਾਲ ਖਾ ਲਓ, ਜਿਹੜੀ ਸ਼ਾਇਦ ਖਾਣਾ ਤਾਂ ਹੈ ਕਿ ਨਹੀਂ ਦੁਫਾ ਕੇ ਫਿੱਟਣਾ। ਉਹ ਯਾਰ ਖਾਣਾ ਫਿਰ ਹਾਂ ਇਹਨੂੰ ਜਿਵੇਂ ਸਖਤ ਹੁੰਦਾ ਰਹਿਣਾ। ਇਹ ਲਓ ਜੀ, ਹਲਵਾ ਹੁਣ ਬਣਦਾ ਅਸੀਂ ਇਹਨੂੰ ਚਲਾ ਲੱਗੇ ਹਾਂ ਜੀ ਥੱਲੇ ਲਾਉਣ। ਹਾਂਜੀ ਇਹ ਹਲਵਾ ਬਣਦਾ ਚਲਾ ਜਾਊਗਾ ਜੀ। ਫਿਰ ਹਲਵਾ ਬਣਾ ਲਈਏ ਹੁਣ। ਹਲਵਾ ਬਣਾ ਲਓ ਜੀ। ਮੇਰਾ ਤਾਂ ਖਿਆਲ ਅੱਜ ਹਲਵਾ ਨਹੀਂ ਰਹਿਣ ਦਿਓ, ਅੱਜ ਸ਼ਰਬਤ ਨਹੀਂ ਬਣਾਓ। ਅੱਜ ਗੱਲ ਤੜਕੇ ਤੇ ਆ ਗਈ ਹੈ। ਸ਼ਰਬਤ ਬਣਾਓ ਜੀ। ਤੜਕਾ ਲੱਗ ਜੂ। ਫਿਰ ਹਲਵਾ ਨੂੰ ਤਾਂ ਤੜਕਾ ਲੱਗਣਾ, ਘਿਓ ਪੈਣਾ ਹੀ ਪੈਣਾ ਜੀ ਉਹਦੇ। ਘਿਓ ਵਾਲ ਕੇ ਜਾਣਾ ਹੀ ਜਾਣਾ ਉਹਨੇ ਫਿਰ। ਉਹ ਘਿਓ ਵਾਲ ਜਾਊਗਾ ਨਾ, ਘਿਓ ਵਾਲ ਕੇ ਜਾਣਾ ਹੀ ਜਾਣਾ, ਹਲਵਾ ਵੀ ਬਣਨਾ। ਫੇਰ ਦਾ ਇਹ ਕਹਿ ਰਿਹਾ ਸੀ ਵੀ ਤੜਕਾ ਕਿਉਂ ਨਹੀਂ ਤੜਕਾ ਕਿਉਂ ਨਹੀਂ ਲਾ ਰਹੇ ਇਹਨੂੰ? ਹੁਣ ਦੀ ਇਹ ਬਸ ਸ਼ਰਬਤ ਲਾ ਲੈਂਦੇ। ਪਕਾ ਰਹੇ ਆ ਤੇ ਤੜਕਾ ਕਿਉਂ ਨਹੀਂ ਲਾ ਰਹੇ? ਇਹ ਨਾ ਜਿਹੜਾ ਉਹਦਾ ਕਬੱਡੀ ਮੈਚ ਆ ਨਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਖੇਡਣਾ ਵਾ ਖੇਡਣਾ ਹੈ ਵੀ ਉਹਨੂੰ ਘਿਓ ਨੂੰ ਨਾ ਕਿਸੇ ਨੇ ਸ਼ਰਬਤ 'ਚ ਵੀ ਪਾ ਲਓ ਕਹਿੰਦੇ ਹੈ, ਹਾਲਾਂਕਿ ਸ਼ਰਬਤ ਤਾਂ ਲਾਈਟ ਹੁੰਦਾ ਵਾ। ਉਹਨੇ ਜੀ ਹਲਵਾ ਤੁਹਾਨੂੰ ਅਸੀਂ ਪਕਾ ਕੇ ਦਿਖਾਵਾਂਗੇ, ਖਬਰੇ ਤੁਹਾਨੂੰ ਸਵੇਰੇ ਦਿਖਾ ਦਈਏਗਾ ਹਲਵਾ ਵੀ ਜਾਮਣ ਦਾ ਬਣਦਾ। ਤੇ ਹਾਂਜੀ ਬਾਬਾ ਜੀ ਦਾ ਆਪਣਾ ਚਾਚਾ ਬੂਟਾ ਜੀ ਦੱਸੋ। ਬਸ ਹੁਣ ਇਨਸ਼ਾਅੱਲਾ ਜੀ ਅਸੀਂ ਲੱਗੇ ਜੀ ਇਹਨੂੰ ਹੁਣ ਥੱਲੇ ਲਾਉਣ। ਇਹਨੂੰ ਹੁਣ ਥੱਲੇ ਲਾ ਕੇ ਕਰਦੇ ਆ ਜੀ, ਨਾਲੇ ਥੋੜਾ ਜਿਹਾ ਠੰਡਾ ਹੋ ਜਾਏਗਾ ਤੇ ਨਾਲੇ ਇਹਨੂੰ ਪੁਣਾਂਗੇ ਤੇ ਨਾਲੇ ਇਹਦੇ ਵਿੱਚੋਂ ਗਿਟਕਾਂ ਕੱਢਾਂਗੇ। ਗਿਟਕ ਕੱਢ ਕੇ ਸਾਫ਼ ਕਰਕੇ ਤੇ ਬਾਕੀ ਅਸੀਂ ਜਨਾਬ ਇਹਨੂੰ ਥੋੜਾ ਜਿਹਾ ਗ੍ਰਾਈਂਡ ਕਰਾਵਾਂਗੇ। ਗ੍ਰਾਈਂਡ ਕਰਾ ਕੇ ਤੇ ਗ੍ਰੈਂਡ ਸ਼ਰਬਤ ਦੀ ਲੋੜ ਹੀ ਨਹੀਂ ਹੈਗੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹ ਆ ਦੇਖੋ ਜੀ, ਆ ਗਿਆ ਜੀ ਹੁਣ ਇਹ ਥੱਲੇ। ਹਾਂਜੀ ਇਹ ਦੇਖੋ ਜੀ, ਹੁਣ ਇਹ ਨਾ ਇਹ ਦੇਖੋ, ਇਹ ਗਿਟਕਾਂ ਹੋ ਗਈਆਂ, ਕਲੀਆਂ ਹੁੰਦੀਆਂ ਫਿਰ ਰਹੀਆਂ ਨਾ ਵਿੱਚੋਂ। ਮੈਂ ਇਹੀ ਗੱਲ ਕਰਦਾ, ਇਹਨੂੰ ਆਪਾਂ ਨਿਚੋੜਨਾ ਸਿਰਫ, ਕੋਈ ਮਸ਼ੀਨ ਦੀ ਲੋੜ ਨਹੀਂ, ਕਿਸੇ ਸ਼ੈ ਦੀ ਲੋੜ ਨਹੀਂ ਚਾਚਾ। ਅਸੀਂ ਹਾਂਜੀ ਮੈਂ ਪੂਰਾ ਸੁਣਿਆ ਜੀ ਕਿਸੇ ਤੋਂ ਇਹ ਵੀ ਇਹਨੂੰ ਸਿਰਫ ਉਹ ਨਿਚੋੜ ਲੈ। ਤੂੰ ਕਿਸੇ ਤੋਂ ਸੁਣਦਾ ਫਿਰਦਾ, ਅਸੀਂ ਆਪ ਬਣਾਉਂਦੇ ਆ। ਕਿ ਸੁਣੇ ਤੇ ਬਣਾਉਣ 'ਚ ਫਰਕ ਹੀ ਨਹੀਂ। ਨਹੀਂ ਚਾਚਾ, ਆਪਣਾ ਟਕਵਾਂਜ ਹੁੰਦਾ। ਮੈਂ ਕਹਿੰਦਾ ਮਸ਼ੀਨ ਦੀ ਲੋੜ ਨਹੀਂ ਰਹੀ। ਮੈਂ ਇਹ ਗੱਲ ਚਲੋ ਨਹੀਂ ਲਾਉਂਦੇ ਮਸ਼ੀਨ। ਹਾਂਜੀ ਮੰਨ ਗਿਆ ਜੀ ਚਾਚਾ ਬੂਟਾ। ਮਸ਼ੀਨ ਦੇ ਨਾਲ ਜ਼ਰਾ ਫੈਂਸੀ ਕੰਮ ਨਹੀਂ, ਹੁੰਦਾ। ਉਹ ਬਸ ਆ ਸਮਝ ਨਹੀਂ ਗੱਲ ਆ ਰਹੀ ਵੀ ਜਦੋਂ ਆਪਾਂ ਇਹਨੂੰ ਉਹ ਪੌਣੀ ਦੇ ਵਿੱਚ ਨਿਚੋੜਨਾ ਨਾ,
ਮਝੋਲ ਲੈਣਾ ਤੂੰ ਕਹਿ ਰਿਹਾ ਸੀ ਹੱਥਾਂ ਨਾਲ। ਸਾਰਾ ਉੱਤੋਂ ਹੋਰ ਪਾਣੀ ਪਾਣਾ, ਅੱਛਾ ਹੋਰ ਪਾਣੀ ਲੈ ਕੇ ਨਾ ਉਹ ਪੌਣੀ ਚੋਂ ਪਾ ਕੇ ਉਹਦਾ ਸਾਰਾ ਰਸ ਨੂੰ ਚੜ ਜਾਣਾ। ਉਹ ਸ਼ਿਕੰਜਵੀ ਤਰ੍ਹਾਂ ਨਿੰਬੂ ਦੇ ਜਿਵੇਂ ਜ਼ਰਰੇ ਫਿਰਦੇ ਉਹ ਇਵੇਂ ਇਹਨਾਂ ਦਾ ਕਹਿਣ ਦਾ ਮਤਲਬ ਆ ਵੀ ਇਹ ਉੱਪਰ ਵਾਲਾ ਜਿਹੜਾ ਵਾ ਨਾ ਉਹ ਫੁੱਲ ਕੀ ਰਹਿ ਗਿਆ ਵਾ ਹੁਣ। ਉਹ ਫੁੱਲਕ ਫੁੱਲਕ ਨਹੀਂ ਵਿੱਚ ਪਾਈਦਾ, ਆ ਗਿਆ ਵਿੱਚ। ਉਹਨੂੰ ਕਾਹਨੂੰ ਗ੍ਰਾਈਂਡ ਕਰਨਾ, ਉਹ ਤਾਂ ਬਣ ਜਾਣਾ ਗਾੜਾ। ਸ਼ਰਬਤ ਤਾਂ ਹੁੰਦਾ ਪਤਲਾ ਸ਼ਰਬਤ ਵੀ ਕਦੀ ਪਤਲੇ ਹੋਏ ਆ। ਚਾਚਾ। ਉਹ ਬਣਦਾ ਜਿਹੜਾ ਦੁੱਧ ਚ ਅੰਬ ਪਾਉਂਦੇ ਆ, ਉਹ ਫਿਰ ਦੁੱਧ ਚ ਪਾ ਲਓ, ਫਿਰ ਉਹ ਬਣ ਜਾਊਗਾ। ਕੀ ਦੁੱਧ 'ਚ ਕੀ ਪਾ ਲਓ? ਸ਼ੇਕ ਬਣ ਜਾਊਗਾ। ਜਾਮਣਾ ਦਾ ਮਿਲਕ ਸ਼ੇਕ। ਉਹ ਯਾਰ ਮਿਲਕ ਸ਼ੇਕ ਹੋਰ ਚੀਜ਼ ਆ, ਸ਼ਰਬਤ ਹੋਰ ਚੀਜ਼ ਆ। ਚਾਚਾ ਮਿਲਕ ਜਿਹੜੀ ਸ਼ੇਕ ਮਸ਼ੀਨ ਚ ਨਾਲ ਬਣਦਾ ਉਹ ਮਿਲਕ ਸ਼ੇਕ ਬਣਦਾ। ਇਹ ਜਿਹੜਾ ਸ਼ਰਬਤ ਆ ਨਾ ਹੂੰ। ਉਹਦੇ ਚ ਕੋਈ ਸ਼ੈ ਨਹੀਂ ਵਿੱਚ ਜਾਣੀ, ਕੱਲਾ ਰਸ ਇਹਨਾਂ ਦਾ ਜੂਸ ਕੱਢ ਕੇ ਉਹ ਪਾਣਾ ਰਸ ਅੱਛਾ, ਅਸੀਂ ਉਹ ਦਿਨ ਫਾਲਸੇ ਦਾ ਬਣਾਇਆ। ਉਹਨੂੰ ਗ੍ਰਾਈਂਡ ਕੀਤਾ ਸੀ। ਨਹੀਂ ਉਹ ਹੋਰ ਗੱਲ ਸੀ, ਉਹ ਕੀ ਗੱਲ ਸੀ? ਉਹਦੇ ਚ ਗਿਟਕ ਨਹੀਂ ਹੈਗੀ, ਉਹ ਤਾਂ ਹਰਸ਼ਾ ਰਗੜਤੀ ਤੇ ਮੁੜ ਤੇ ਕੇ ਇਹਦੇ 'ਚ ਵੀ ਆ ਗੀਟੇ ਕੱਢ ਕੇ ਤੇ ਬਾਕੀ ਅਸੀਂ ਹਰ ਸ਼ੈ ਨੂੰ ਰਗੜ ਦੇਣੀ ਹੈ। ਮੈਂ ਕਹਿ ਰਿਹਾ ਜੀ ਤੁਸੀਂ ਮੈਨੂੰ ਇਦਾਂ ਕਰੋ ਨਾ ਜੀ, ਅੱਛਾ ਤੁਸੀਂ ਇੱਕ ਵਾਰੀ ਮੇਰੀ ਗੱਲ ਮੰਨ ਕੇ ਦੇਖੋ ਜਿੱਦਾਂ ਮੈਂ ਕਹਿ ਰਿਹਾ। ਠੀਕ ਹੋ ਗਿਆ। ਬਾਬਾ ਸ਼ੌਂਕੀ ਇੱਕ ਮਿੰਟ ਚਲੋ ਆਈਏ, ਮੰਨ ਰੌਲਾ ਲੈਂਦੇ ਪੈ ਗਿਆ। ਤੁਹਾਡੀ ਜੀ। ਨਹੀਂ ਉਹ ਸਿਆਣਾ ਬੰਦਾ ਜੋ ਹੈਗਾ, ਉਹ ਕਹਿੰਦੇ ਮਸ਼ੀਨ ਚ ਪਾਣਾ। ਮੈਂ ਕਿਹਾ ਵੀ ਇਹਦੇ ਚ ਹੁਣ ਕੋਈ ਰਹਿ ਗਈ ਕਸਰ ਮਸ਼ੀਨ ਵਾਲੀ? ਕਫਰੇ 'ਚ ਕੋਈ ਨਹੀਂ ਰਹਿ ਗਈ ਜੀ। ਹਾਂਜੀ ਹੁਣੇ ਬਿਲਕੁਲ ਅੱਲਾ ਦੇ ਹੁਕਮ ਨਾਲ ਬਣਿਆ ਖੜਾ, ਬਿਲਕੁਲ ਠੀਕ ਹੋ ਗਿਆ। ਪਰ ਚਲੋ ਖੈਰ, ਜਿੱਦਾਂ ਬੂਟੇ ਖਾਂ ਕਹਿੰਦਾ ਉਦਾਂ ਕਰ ਲਓ ਜੀ। ਚਾਚਾ ਹੁਣ ਇੱਥੇ ਬਾਬਾ ਮਸ਼ੀਨ ਤੇ ਚਲੋ ਕੱਪੜੇ ਨਿਚੋੜ ਲਓ, ਉਹ ਵੀ ਗ੍ਰੈਂਡ ਹੀ ਹੋ ਗਿਆ। ਉਹ ਕੀ ਹੋ ਗਿਆ? ਫਿਰ ਉਹੀ ਗੱਲ ਜਦੋਂ ਕੱਪੜੇ ਦਾ ਨਿਚੋੜਨਾ ਕਿ ਨਾ ਕਰੀ। ਹੁਣ ਤੁਸੀਂ ਦੱਸੋ ਵੀ ਕਰੀਏ ਕਿ ਨਾ ਕਰੀਏ? ਕਰੋ ਜੀ, ਇਹਨੂੰ ਕੱਪੜੇ ਨਿਚੋੜ ਲਓ, ਤੇ ਉਰੇ ਮਸ਼ੀਨ ਹੈ ਨਹੀਂ, ਕੱਪੜੇ 'ਚ ਨਿਚੋੜ ਲਓ। ਮੈਂ ਉਹਦਾ ਕਿਹਾ। ਤੇ ਫਿਰ ਉਹ ਗ੍ਰੈਂਡ ਤਾਂ ਨਾ ਹੋਇਆ। ਹੋ ਗਿਆ, ਹੋਰ ਕੀ ਹੋਣਾ? ਘੁੱਟਣਾ ਹੀ ਤੁਸੀਂ, ਮਸ਼ੀਨ 'ਚ ਰਹਿਣ ਦੀ ਹੈ। ਮਸ਼ੀਨ ਰਹਿਣ ਦਿਓ, ਘੁੱਟਣਾ ਨਹੀਂ। ਜਦੋਂ ਤੁਸੀਂ ਘੁੱਟਣਾ ਉਹ ਕੀ ਹੋਣਾ? ਗਿਟਕਾਂ ਵੱਖਰੀਆਂ ਹੋ ਜਾਣੀਆਂ, ਬੱਕਲ ਵੱਖਰਾ ਹੋ ਜਾਣਾ। ਇਹੀ ਗੱਲ ਮੈਂ ਕਰ ਰਿਹਾ। ਹਾਂਜੀ ਇਹੀ ਗੱਲ ਮੈਂ ਕਰ ਰਿਹਾ, ਹਾਂਜੀ। ਮਸ਼ੀਨ ਦੀ ਲੋੜ ਨਹੀਂ। ਚਲੋ ਕਰ ਲਓ। ਹਾਂ ਚਾਚਾ ਗੱਲ ਸੁਣ ਲਓ ਮੇਰੀ, ਜਿੰਨੇ ਹੋਰ ਕਿਸੇ ਨੇ ਬਣਾਉਣਾ ਇਹ ਸੁਣਦੇ ਗਿਣਦੇ, ਜੇ ਕਿਸੇ ਹੋਰ ਨੇ ਬਣਾਉਣਾ ਘਰ ਖਾਣਾ ਤੇ ਇਹ ਦੇਖੋ ਕੱਪੜੇ ਦੇ ਵਿੱਚ ਅਗਰ ਇਦਾਂ ਜਿੱਦਾਂ ਇਹ ਕਹਿੰਦੇ ਇਦਾਂ ਦਿਲ ਮੰਨੇ ਇਦਾਂ ਕਰ ਲਓ। ਨਹੀਂ ਤਾਂ ਇਹ ਸਾਫ਼ ਕਰਕੇ ਚੰਗੀ ਤਰ੍ਹਾਂ ਜਿਹੜੀ ਆ ਗਿਟਕ ਆ ਨਾ ਜੀ, ਇਹ ਗਿਟਕ ਨੂੰ ਕੱਢ ਦੇਣਾ ਵਿੱਚੋਂ, ਤੇ ਬਾਕੀ ਜਿਹੜਾ ਇਹਨੂੰ ਤੁਸੀਂ ਗ੍ਰਾਈਂਡ ਕਰ ਸਕਦੇ ਆ। ਗ੍ਰਾਈਂਡ ਕਰੋਗੇ ਇਹਨੂੰ ਜ਼ਿਆਦਾ ਮਜ਼ੇਦਾਰ ਬਣ ਜਾਏਗਾ, ਸੰਘਣਾ ਬਣ ਜਾਏਗਾ। ਤੇ ਪਾਣੀ ਹਮੇਸ਼ਾ ਇਹ ਜਿਹੜਾ ਅਸੀਂ ਪਾਉਂਦੇ ਆ ਉਹਦੇ ਵਿੱਚ ਸ਼ਰਬਤ ਤਰ੍ਹਾਂ, ਜਿਵੇਂ ਅੱਧਾ ਗਲਾਸ ਇਹ ਪਾ ਲਿਆ, ਜਿਵੇਂ ਰੂਹ ਅਫਜ਼ਾ ਪਾਉਂਦੇ ਆ, ਅੱਧਾ ਗਲਾਸ ਉਹਦਾ ਪਾ ਲਿਆ, 2 ਗਲਾਸ ਪਾਣੀ ਦੇ ਪਾ ਲਿਆ, ਵਿੱਚ ਚੀਨੀ ਪਾ ਲਈ, ਕਾਲਾ ਨਮਕ ਪਾ ਲਿਆ, ਰਲਾ ਕੇ ਤੇ ਆਪਣਾ ਸ਼ਰਬਤ ਬਣਾ ਕੇ ਪੀ ਲਿਆ। ਇਹਨੂੰ ਘਰ ਹਿਫਾਜ਼ਤੀ ਰੱਖ ਲਈਦਾ ਬੋਤਲ ਭਰ ਕੇ। ਸਮਝ ਆ ਗਈ? ਇਹ ਹੁਣ ਇਹਨਾਂ ਦਾ ਇਰਾਦਾ ਪਤਾ ਕੀ ਹੈ ਜੀ? ਇਹਨਾਂ ਦਾ ਇਰਾਦਾ ਵੀ ਇੱਦੀ ਵੀ ਜਿਹੜਾ ਹੈਗਾ ਇਹਦੇ ਸਾਰੇ 'ਚ 2 ਗਲਾਸ ਪਾਣੀ ਹੋਰ ਸਿੱਟੋ, ਦੇ ਵਿੱਚ ਲੂਣ ਪੱਕਾ ਸਿੱਟ ਕੇ ਠੰਡਾ ਕਰਕੇ ਆਪਾਂ ਪੀ ਕੇ ਚੱਲੀਏ। ਇਹਨਾਂ ਦਾ ਇਰਾਦਾ ਆ ਹੈ ਜੀ, ਪੁੰਨ ਦਾ। ਸਮਝ ਆ ਗਈ ਗੱਲ ਦੀ ਜੀ? ਤੇ ਹੁਣ ਇਹਨਾਂ ਨੂੰ ਮੈਂ ਇਦਾਂ ਹੀ ਪਿਆ ਦੇਣਾ ਜਿੱਦਾਂ ਇਹ ਕਹਿ ਰਹੇ ਆ। ਹਾਂ ਇਹ ਚਾਹੁੰਦੇ ਆ ਹਾਂ ਜੀ, ਇਹ ਚਾਹੁੰਦੇ ਵੀ ਹੁਣ ਇਹ ਬਟਾ ਫੜਨਾ ਜੀ। ਹਾਂ ਅਸੀਂ ਪੀਏ ਤੇ ਅਸੀਂ ਜਾਈਏ ਅੱਲਾ ਦੇ ਸਪੁਰਦ। ਠੀਕ ਤੇ ਇਹਨਾਂ ਨੂੰ ਹੁਣ ਮੈਂ ਇਦਾਂ ਹੀ ਕਰਕੇ ਨਾ ਜੀ ਇਹਨੂੰ ਪੁੰਨ ਲੈਣਾ, ਪੁੰਨ ਕੇ ਤੇ ਇਹਨਾਂ ਨੂੰ ਕਹਿਣਾ ਲੈ ਗਲਾਸ ਪੀਓ ਤੇ ਅੱਲਾ ਦੇ ਸਪੁਰਦ ਹੋਵੋ। ਸਮਝ ਆ ਗਈ ਜੀ? ਤੇ ਜੇ ਤੁਸੀਂ ਬਣਾਓ ਤੇ ਇਹ ਮਜ਼ੇਦਾਰ ਵੀ ਬਣੇਗਾ ਤੇ ਸੰਘਣਾ ਵੀ ਹੋ ਜਾਏਗਾ। ਤੇ ਇਹਨੂੰ ਗ੍ਰਾਈਂਡ ਕਰਕੇ ਫਿਰ ਪੁੰਨ ਲਓ ਤੇ ਇਹ ਮਾੜੀ ਮੋਟੀ ਜਿਹੜੀ ਆ ਉਹ ਸਾਰੀ ਹਰ ਸ਼ੈ ਦੇ ਵਿੱਚ ਆ ਜਾਏਗੀ। ਇਹ ਚਾਚੇ ਬੂਟੇ ਦੀ ਦਾਸਤਾਨ ਆ ਜੀ, ਹਾਂਜੀ ਜਿਹੜੀ ਮੈਂ ਗੱਲ ਕੀਤੀ ਹੈ ਉਹ ਮੈਂ ਤੁਹਾਨੂੰ ਹੁਣ ਸਮਝਾਉਣਾ ਇਹਦੇ ਇੱਕ ਚੋਂ ਵਾਰੀ। ਨਹੀਂ ਲੰਘਣਾ, ਇਹਨੇ ਕੱਪੜਾ ਲਿਆਓ। ਚਾਚਾ ਇਹਦੇ ਚੋਂ ਲੰਘਣਾ ਨਹੀਂ ਨਹੀਂ ਮੋਟੇ, ਹਾਂ। ਇਹ ਮੋਟੇ ਚਾਚਾ ਇਹ ਲੰਘਣਾ ਬਹੁਤ ਬਰੀਕ। ਆਪਾਂ ਕਿਹੜਾ ਖੰਡ ਪਾਈ ਆ ਵੀ ਉਹ 'ਚ ਚਾਸ ਬਣ ਗਈ? ਲੰਘ ਜਾਣਾ। ਪਾਓ ਤੁਸੀਂ ਨਾ ਲੰਘੂਗਾ ਫਿਰ ਕੱਪੜਾ ਦੇਖ ਲਿਆਵਾਂਗੇ। ਲਿਆ ਜੀ? ਪਾਣੀ ਉਹ ਲੰਘਣਾ। ਤੁਸੀਂ ਥੋੜਾ ਥੋੜਾ ਕਰਕੇ ਪਾਓ ਜੀ ਚਮਚੇ ਨਾਲ। ਪਾਣੀ ਇੱਧਰ ਦਿਓ ਜੀ ਆ। ਆ ਲੈ ਬਈ। ਹਾਂਜੀ ਤੁਹਾਨੂੰ ਕੋਈ ਸਮਝ ਆਈ ਜੀ? ਨਹੀਂ ਮੈਂ ਤਾਂ ਬੂਟੇ ਦੇ ਨਾਲ ਆ ਵੈਸੇ। ਤੁਸੀਂ ਕਿਹਦੇ ਨਾਲ ਆਏ? ਇਹਨੂੰ ਗ੍ਰਾਈਂਡ ਕਰਕੇ ਪੁੰਨਣਾ ਹੈਗਾ, ਪੁੰਨਣਾ ਹੀ ਆ, ਇਹ ਨਹੀਂ ਵੀ ਪੁੰਨਣਾ ਨਹੀਂ। ਨੰਬਰ ਤੇ ਤਾਂ ਇਹ ਲੇਕਿਨ ਜਦੋਂ ਇਹਨੇ ਛੱਡਣੀ ਗ੍ਰਾਈਂਡ ਹੋ ਜਾਣਾ ਨਾ ਜੀ, ਇਹਦੀ ਤਬੀਅਤ ਹੋਰ ਹੋ ਜਾਣੀ ਆ। ਬਰੀਕ ਆ। ਹਾਂ। ਅਗਰ ਜੇ ਤੁਸੀਂ ਉਹ ਕਰਨਾ ਵਾ ਨਾ ਤੇ ਉਹ ਮੋਟੇ ਸਰਾਖਾਂ ਵਾਲੀ ਛਾਨਣੀ ਜਿਹੜੀ ਹਾਂਜੀ, ਆ ਹਾਂਜੀ। ਚਾਹੀਦੀ। ਚਲੋ ਇਹਨਾਂ ਦੀ ਜਿੱਦ ਪੂਰੀ ਕਰਨੀ ਆ, ਕਰੀ ਜਾਓ। ਲੈ ਇਹ ਚੋਂ ਨਿਕਲਣਾ ਹੀ ਨਹੀਂ ਕੁਛ। ਕਿਉਂ ਪਾਣੀਓ ਕੱਢਣਾ ਇੱਕ ਵਾਰੀ ਕੱਢੋ ਜੀ ਆਪਾਂ ਤੁਹਾਨੂੰ ਪਾਣੀ ਸਮਝ ਆਈ? ਨਿਕਲਣਾ। ਹਾਂ ਜੀ ਠੀਕ ਆ, ਪਾਣੀਓ ਕੱਢਣਾ ਜੀ। ਇਹਦਾ ਜਿਹੜਾ ਬਕਲ ਹੈ ਇਹਦਾ ਨਾ ਗੁਠਲੀਆਂ ਬਾਹਰ ਕੱਢ ਦਾਂਗੇ ਹੱਥ ਨਾਲ, ਬਕਲ ਵਿੱਚ ਰਲਾਉਣ ਦੇ ਵਿੱਚ ਰਲਾ ਲਿਓ, ਵਿੱਚ ਕਾਹਨੂੰ ਰਲਾਣਾ ਜੀ? ਨਾਲ ਰਲਾਓ ਬਾਹਰ ਸੁੱਟ ਦਿਓ। ਹਾਂ ਜੀ ਆਹੋ ਵਿੱਚ ਕਾਹਨੂੰ ਰਲਾਣਾ? ਆ ਮੇਰਾ ਮਤਲਬ ਗੱਲ ਕਰਨ ਦਾ ਇਹੀ ਹੈ, ਜੇ ਹਲਵਾ ਬਣਾਉਣਾ ਉਹਨੂੰ ਰੱਖ ਲਿਓ ਸੰਭਾਲ ਕੇ, ਕੱਲ ਨੂੰ ਕੰਮ ਆ ਜਾਊਗਾ ਵਿੱਚ ਆਹ ਬਾਹਰ ਆ ਘਿਓ ਦਾ ਸੇਰ ਲਿਓ, ਇਹਦੇ ਵਿੱਚ ਪਾ ਲਓ, ਹਲਵਾ ਬਣ ਜੂ। ਹਾਂ ਜੀ ਪਰਨਾ ਸਿੱਟ ਦੋ ਮੇਰੇ ਖਿਆਲ। ਇੱਕ ਮਿੰਟ ਜੀ ਹਜੇ ਨਾ ਸਿੱਟਣਾ ਹੀ ਹੈ। ਨਹੀਂ ਸਿੱਟਣਾ ਨਹੀਂ ਹੈ, ਸਿੱਟਣਾ ਨਹੀਂ ਹੈ ਜੀ। ਇਸ ਗੱਲ ਦਾ ਤਾਂ ਰੌਲਾ ਆ। ਹਾਂ ਜੀ ਗੱਲ ਦਾ ਤਾਂ ਰੌਲਾ ਜੀ। ਮੈਂ ਦੱਸਦਾ ਜੀ, ਆ ਦਿਓ ਜੀ ਇੱਥੋਂ। ਪਾਣੀ ਕਿੱਧਰ ਆ ਆਪਣਾ ਕੂਲਰ 'ਚ? ਪਰਾਂ ਦੇ ਚ ਪਾ ਲਓ ਇਹਨੂੰ, ਫਿਰ ਨਾ ਜ਼ਰਾ ਆਸਾਨੀ ਰਹੇ। ਹਾਂ ਮੈਂ ਦੱਸਦਾ ਜੀ, ਮੈਂ ਦੱਸਦਾ। ਆਹ ਗਲਾਸ ਇਹ ਇੱਕ ਦੀ ਖਾਲੀ ਕਰ ਲਓ। ਮੈਂ ਦੱਸਦਾ ਜੀ ਇੱਕ ਮਿੰਟ। ਇਹਦੀ ਪਾ ਲੈਂਦੇ ਆ, ਇਹਦੀ ਪਾ ਲੈਂਦੇ ਇੱਕ ਚਮਚਾ ਮਾਰਨਾ ਕਰੀ ਵਿੱਚ ਜਾਲੀ ਦੇ ਵਿੱਚ ਇਦਾਂ। ਅੱਗ ਬੁਝਾਉਦਾ ਜੀ? ਨਹੀਂ ਨਹੀਂ ਕੱਲ
ਨਹੀਂ ਇੰਨਾ ਸੇਕ ਆ ਰਿਹਾ। ਓਹੋ ਗਲਤੀ ਕਰ ਲਈ, ਮਾਫੀ ਦੇ ਦਿਓ ਜੀ, ਮਾਫੀ ਦੇ ਦਿਓ, ਗਲਤੀ ਹੋ ਗਈ। ਕਾੜਨ ਚ ਨਾ ਜਾਵੇ ਸਾਡੀ ਤਾਂ ਖੈਰ ਹੈ। ਆਦੇ ਚ ਪਾਓ ਜੀ, ਇਹ ਜੀ ਪਾਓ ਜੀ, ਛੱਡੋ ਇਹਨੂੰ। ਇੱਕ ਮਿੰਟ ਹੁਣ ਪਾਣੀ ਤਾਂ ਨਿਕਲਵੇ ਵਿੱਚੋਂ। ਤੇ ਸਿਰ 'ਚ ਸਵਾਦ ਕੋਈ ਗੱਲ ਨਹੀਂ, ਪਾਣੀ ਆ ਜਾਵੇ। ਚਲੋ ਆ ਜੇ ਪਾਓ ਜੀ ਇਹਦੇ ਚ। ਆ ਜੀ, ਹਾਂ ਤੁਸੀਂ ਉਹ ਪਾਉਣਾ, ਹੋਰ ਪਾਉਣਾ। ਚਲੋ ਜੀ ਕਰੋ। ਚਲੋ ਜੀ, ਚਮਚਾ ਵਿੱਚ ਹਿਲਾਇਓ ਜੀ। ਇੱਕ ਮਿੰਟ ਜੀ, ਲਓ ਜੀ ਜਾਲੀ ਚ ਮਾਰੋ ਨਾ ਥੱਲੇ। ਜਾਲੀ ਕੀ ਆ ਦੇਖ। ਚਲੋ ਜੀ ਇੱਧਰ ਪਾਓ ਜੀ। ਬਸ ਠੀਕ ਹੋ ਗਿਆ ਜੀ। ਚਲੋ ਇੱਧਰ ਜੀ ਦਿਓ। ਹੋ ਗਿਆ ਠੀਕ ਜੀ, ਪਾ ਦਿਓ ਇਹਦੇ ਜੀ। ਇੱਧਰ ਦਿਓ ਜੀ। ਚਲੋ ਜੀ ਆ ਚਮਚਾ ਰੱਖ ਕੇ ਨਾ ਜੀ ਆ ਕੜਾਈ ਚੋਂ ਕੱਢਿਓ ਜੀ ਪਾਣੀ। ਉਹਦੇ ਵਿੱਚ ਪਾ ਦੇ ਉੱਤੋਂ ਆਪੇ ਪੈ ਜਾਣਾ ਇਹਦੇ ਚ, ਪਾ ਦੇ। ਆ ਨਿਕਲ ਗਿਆ ਜੀ। ਨਿਕਲ ਗਿਆ ਨਿਕਲ ਗਿਆ। ਠੀਕ ਹੈ। ਹੋਰ ਨਹੀਂ ਕੋਈ ਨਹੀਂ, ਉਹ ਹਜੇ ਆਪਾਂ ਕਰਨਾ ਜੀ। ਅੱਛਾ ਆ ਚਮਚਾ ਰੱਖਿਓ ਜੀ ਇੱਥੇ, ਆ ਕੜਾਈ 'ਚ ਰੱਖਿਓ ਜੀ। ਛੱਡ ਦਿਓ ਜੀ। ਅੱਛਾ ਚਾਚਾ ਬੂਟਾ ਹਾਂਜੀ ਇੱਧਰ ਨੂੰ ਹਾਂਜੀ ਹੱਥ, ਤੇਰੇ ਹੱਥ ਸਾਫ ਆ ਨਾ? ਹਾਂਜੀ। ਆ ਟੂਟੀ ਚਲਾਈ। ਇਦਾਂ ਪਰਾਂ 'ਚ ਪਾ ਲਓ ਪਾਣੀ ਜੀ, ਬਹੁਤ ਆ। ਚਲੋ ਬਸ ਇੱਕ ਵਾਰੀ ਬਸ ਇਹਨੂੰ ਹਿਲਾਓ ਜੀ, ਫਿਰ ਪਾ ਹੱਥ ਲਾਂਗੇ। ਹੱਥ ਨਾ ਹਿਲਾਓ ਜੀ। ਹੁਣ ਦੱਸੋ ਵੀ ਜਿਹੜਾ ਹੁਣ ਪਾਣੀ ਦਾ ਰੰਗ ਆ, ਅੱਗੇ ਦੇਖ ਲਿਆ ਤੁਸੀਂ? ਜਿਹੜਾ ਹੁਣ ਵਿੱਚੋਂ ਨਿਕਲਣਾ ਉਹ ਰੰਗ ਦੇਖ ਲਿਓ। ਜੋ ਦੂਈ ਵਾਰੀ ਪਾ ਕੇ ਕੱਢਣਾ ਨਾ, ਇਹਦੇ 'ਚ ਕੁਝ ਬਚਣਾ ਹੀ ਨਹੀਂ। ਜਿਹੜਾ ਸਾਹ ਸੱਤ ਹੈ ਉਹ ਸਾਰਾ ਉੱਧਰ ਆ ਜਾਣਾ। ਫਿਰ ਕੀ ਲੋੜ ਆ ਮਸ਼ੀਨ ਦੀ? ਜਦੋਂ ਮਸ਼ੀਨਾਂ ਹੈ ਨਹੀਂ ਸੀ ਉਦੋਂ ਜਿਹੜੀ ਕਿਵੇਂ ਕੱਢਦੇ ਇਹ ਸੀ? ਚੀਜ਼ ਹੈ ਨਾ ਹਰੀ ਸਾਹਿਬ, ਇਹਨੂੰ ਹੀ ਤੁਸੀਂ ਕਹਿ ਰਹੇ ਹੋ ਨਾ ਵੀ grind ਹਾਂ ਕਰ ਲਈ ਜਦੋਂ ਇਹ- ਗ੍ਰਾਈਂਡ ਕਰਕੇ ਇਹਨੂੰ ਪੁਣਾਂਗੇ ਇਹਦੀ ਹੋਰ ਗ੍ਰੇਸ ਵੱਜ ਜਾਏਗੀ। ਪਤਾ ਕੀ ਹੈ ਜੀ, ਹਾਂ ਬਾ ਹੋਰ ਵਾਲਾ ਇਹਨੂੰ ਕੁਝ ਵੀ ਨਹੀਂ। ਜਿਹੜਾ ਪੀਣ ਵਾਲੀ ਸ਼ੈ ਹੁੰਦੀ ਹੈ ਨਾ, ਉਹਦੇ ਵਿੱਚ ਨਹੀਂ ਕੋਈ ਸ਼ੈ ਹੋਣੀ ਚਾਹੀਦੀ। ਉਹ ਸਾਫ਼ ਪਾਣੀ ਹੋਣਾ ਚਾਹੀਦਾ, ਬਸ ਉਹਦੇ 'ਚ ਉਹਦਾ ਸਵਾਦ ਆ ਜਾਵੇ। ਉਹਦੇ 'ਚ ਵਿੱਚ ਆ ਜਿਹੜੀਆਂ ਸੇਮੀਆਂ ਜੀਆਂ ਨਾ, ਇਹ ਨਹੀਂ ਹੋਣੀਆਂ ਚਾਹੀਦੀਆਂ। ਮੈਂ ਇਹ ਗੱਲ ਕਰਦਾ ਤੁਹਾਨੂੰ ਜਦੋਂ ਪੀ ਕੇ ਕੱਪੜੇ ਨਾਲ ਇਹਨੂੰ ਪੁਣਨਾ, ਸੇਵੀਂ ਕਿੱਥੋਂ ਇਹਦੇ ਚ ਆ ਜਾਊਗੀ ਜੀ? ਕੱਢ ਲਓ ਜੀ ਇਹ। ਜਾਂ ਫਿਰ ਪੌਣੀ ਨਾ ਪਾਉਣ ਤਾਂ ਰਹੇ ਆਪਾਂ ਜੀ। ਚਮਚਾ ਰੱਖ ਕੇ ਉਦੋਂ ਕੱਢ ਲੈਣਾ ਉਹ ਜ਼ਿਆਦਾ ਹੋ ਗਿਆ ਨਾ। ਆਹ ਹਾਂ ਕੜਾ- ਉਹਦੇ ਚ ਪਾਣਾ ਹੋਰ ਕਿ ਬਸ ਹਾਂ ਪਾਣਾ ਪਾਣੀ, ਕੜਾਈ ਪਾ ਦਿਓ ਜੀ ਇੱਥੇ। ਜ਼ਿਆਦਾ ਰੱਖ। ਨਹੀਂ ਨਹੀਂ, ਉਹ ਸਾਹ ਹੈ ਸਾਰਾ, ਸਾਹ ਸੱਤ ਨਿਕਲ ਜੀ। ਪਾਣੀ ਉਂਝ ਵੀ ਤਾਂ ਪਾਣਾ ਹੀ ਹੈ ਜੀ। ਪਾਣੀ ਆਪਾਂ ਇਹਦੇ 'ਚ ਰਲਾਣਾ ਹੀ ਹੈ ਨਾ। ਉਹ ਤਾਂ ਬਹੁਤ ਗਾੜਾ ਹੇਠਾਂ, ਪਤਲਾ ਕਰਨ ਵਾਸਤੇ। ਇਹ ਸਾਹ ਸਾਥ ਭਾਵੇਂ ਨਹੀਂ ਤੈਨੂੰ ਪ੍ਰਾਹੁਣਿਆਂ ਦਾ ਨਿਕਲ ਜੇ। ਨਹੀਂ ਨਹੀਂ ਕੋਈ ਨਹੀਂ, ਫਿਰ ਫਰਮਾਇਸ਼ ਕੀਤੀ ਹੈ ਜੀ, ਪੀ ਕੇ ਜਾਣਗੇ ਤੁਹਾਨੂੰ। ਪੀ ਕੇ ਜਾਵਾਂਗੇ। ਕਾਲੀ ਤਾਂ ਕੋਈ ਨਹੀਂ ਨਾ ਜੀ? ਮੈਂ ਕਿਹਾ ਜੀ ਕਾਲੀ ਤਾਂ ਕੋਈ ਨਹੀਂ। ਨਹੀਂ ਕੋਈ ਕਾਲੀ ਨਹੀਂ। ਬਸ ਠੀਕ ਹੈ। ਇਸ ਟਾਈਮ ਨੂੰ ਤਾਂ ਦਫ਼ਤਰ ਵੀ ਬੰਦ ਹੋ ਜਾਂਦੇ ਸਾਰੇ। ਕੀ ਟਾਈਮ ਹੋ ਗਿਆ? ਅੱਜ ਛੁੱਟੀ ਤੇ ਆ ਵੈਸੇ ਇੱਥੇ ਲਓ ਜੀ। ਇੱਥੇ ਪਾਓ ਜੀ। ਲਓ ਜੀ ਆ ਮੈਂ ਚੱਕਦਾ ਜੀ, ਕੂਲਰ ਪਾਣੀ ਪਾਓ, ਟੂਟੀ ਚਲਾਓ ਜੀ। ਇੱਦਾਂ 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 ਭੰਨ ਤੋੜ ਕਰ ਲਓ ਚੰਗੀ ਤਰ੍ਹਾਂ। ਉਸਲੀਆਂ ਨਹਾਈਆਂ ਧੋਈਆਂ ਗਈਆਂ ਨਾ, ਆ ਬੰਦ ਕਰ ਲਓ ਟੂਟੀ। ਲੈ ਬਸ ਰੱਖ ਦੇ। ਹੁਣ ਮੈਨੂੰ ਦੱਸਿਓ ਵੀ ਇਹਦੇ ਵਿੱਚ ਕੋਈ ਰਹਿ ਗਿਆ ਅਸਰ, ਕੋਈ ਕਸਰ ਰਹਿ ਗਈ ਜੀ? ਚਲੋ ਜੀ, ਉਹ ਜੀ ਇੱਧਰ ਛੱਡ ਦਿਓ ਜੀ। ਆਹ ਚੱਲ ਚਲੋ ਜੀ। ਹੁਣ ਪਾਣੀ ਚਿੱਟਾ ਆਇਆ ਨਾ ਜੀ, ਜਾਮਣੀ ਤਾਂ ਨਹੀਂ ਨਾ ਆਇਆ ਇਦਾਂ? ਹੁਣ ਮੈਂ ਕਹਿਣਾ
ਲਓ ਜੀ ਦੇਖੋ ਜੀ, ਜੇ ਕਿਸੇ ਨੇ ਬਣਾਣਾ, ਤੁਸੀਂ ਕਿਤੇ ਬੈਠੇ ਆ, ਜੰਗਲ 'ਚ ਬੈਠੇ ਆ, ਤੁਸੀਂ ਮਰੱਬੇ 'ਚ ਇਹ ਬੈਠੇ ਕਿਸੇ ਆ, ਤੋਂ ਜੀ- ਜਾਮਣ ਦੇ ਬੂਟੇ ਕੋਲ ਬੈਠੇ ਆ, ਤੁਸੀਂ ਉੱਥੇ ਮਸ਼ੀਨਾਂ ਕਿੱਥੇ ਲੱਭੋਗੇ? ਸਲਾਹ ਤਾਂ ਤੁਹਾਨੂੰ ਅਸੀਂ ਉਹ ਦੇਣੀ ਹੈ ਜੇ ਤੁਸੀਂ ਸੌਖੇ ਰਹੋ। ਮਸ਼ੀਨ ਤੇ ਹੀ ਜੇ ਘਰ ਬਣਾਣਾ, ਫਿਰ ਤੁਸੀਂ ਮਰੱਬੇ 'ਚ ਤਾਂ ਨਹੀਂ ਨਾ ਬਣਾ ਸਕਦੇ। ਹਾਂਜੀ, ਚੀਨੀ ਨਮਕ ਆਹ ਪਾਓ, ਦਿਖਾ ਦਿਓ ਜੀ। ਬਹਿ ਜਾਓ ਜੀ, ਪਾਓ ਜੀ ਇਹਦੇ 'ਚ। ਆ ਰੰਗ ਦਿਖਾ ਦਿਓ ਜੀ, ਇਦਾਂ ਇੰਨਾ ਕੁ ਪਾਣੀ ਗਲਾਸ ਆ ਜੀ। ਪਾਣੀ ਹੋਰ ਪਾ ਲਾਂਗੇ। ਨਹੀਂ, ਨਹੀਂ ਥੋੜ੍ਹਾ ਨਹੀਂ ਪਾਣੀ ਪਾਵਾਂਗੇ, ਪਾਣੀ ਸਾਰਿਆਂ ਨੂੰ ਆਏਗਾ ਗਲਾਸ। ਮੈਂ ਕਿਹਾ ਜੀ ਥੋੜਾ ਜਿਹਾ ਆਹ ਦਿਖਾ ਦੇਖੋ। ਦਿਓ ਕਿੰਨਾ ਕੁ ਗਾੜਾ, ਅੱਜ ਥੋੜਾ ਜਿਹਾ ਘੁੱਟ ਕੇ ਆਦੇ 'ਚ ਪਾ। ਨਹੀਂ ਹੂੰ। ਚਖਾ ਦਿਓ, ਮੈਂ ਕਿਹਾ ਜੀ। ਤੁਸੀਂ ਲਓ ਦੇਖ ਜੀ। ਲਓ। ਨਹੀਂ ਨਹੀਂ ਤੂੰ ਚੱਕ, ਬਿਸਮਿਲ੍ਲਾ। ਇਹ ਤਾਂ ਬਹੁਤ ਹਾਂ ਹਾਂ ਪਾਓ, ਚੀਨੀ ਪਾਓ ਇਹਦੇ 'ਚ, ਲੂਣ ਵੀ ਪਾ ਲਾ। ਇਹ 'ਚ ਖਾਸਾ ਪਾਣੀ ਪੈ ਜਾਣਾ ਜੀ। ਹਾਂ ਜੀ ਪਾਣੀ ਪਾਣਾ ਇਹਦੇ 'ਚ, ਹੋਰ ਕੀ। ਖੰਡ ਪਾਣੀ ਪੈਣੀ ਹੈ ਜੀ, ਹਾਂ ਜੀ ਹਾਂ ਜੀ, ਬਸ ਜੀ, ਬੜੀ। ਚਲੋ। ਇਹ ਜਾਮਣ ਦਾ ਤਾਂ ਪੂਰਾ ਸਵਾਦ ਆ ਰਿਹਾ ਵਿੱਚ, ਪਰ ਆ ਕਾਲਾ ਜਿਹੜੀ ਨਮਕ ਕਿੱਥੇ ਸੀ ਜੀ ਜਿਹੜਾ ਹੈ? ਕਾਲਾ ਲੂਣ ਹੈ ਜੀ, ਆ ਵੇਖਾ ਵੇਖਾ ਇਹਦੇ 'ਚ ਕਾਲਾ ਪਾਓ ਜੀ, ਚਿੱਟਾ ਨਾ ਪਾਓ। ਦੋਵੇਂ ਪਾ ਲਾ, ਥੋੜਾ ਜਿਹਾ ਕਾਲਾ ਹੈ ਹੀ ਥੋੜਾ ਜਿਹਾ ਨਾ। ਖੰਡ ਵਿੱਚ ਜ਼ਰੂਰੀ ਪੈਣੀ ਹੈ ਜੀ, ਸ਼ੱਕਰ ਪਾ ਲਓ, ਗੁੜ ਕੁੱਟ ਕੇ ਪਾ ਲਓ, ਦੇਸੀ ਖੰਡ ਪਾ ਲਓ। ਜੇ ਨਹੀਂ ਕੋਈ ਸ਼ੈ ਹੈਗੀ ਫਿਰ ਬਲੈਤੀ ਪਾ ਲਓ, ਤਾਂ ਚਲੋ। ਪਾਣੀ ਪਾਣੀ। ਬਰਫ਼ ਮੰਗਾਓ ਜੀ ਹੁਣ, ਕਿ ਪਾਣੀ ਠੰਡਾ ਹੈ? ਪਾਣੀ ਮੈਂ ਬਰਫ਼ ਵਰਗਾ ਜੀ, ਕੂਲਰ ਛਾਵਰੇ ਹੋਵੇ ਵੀ ਬਰਫ਼। ਬਰਫ਼ ਤਾਂ ਖੁਰ ਗਈ ਜੀ, ਮੰਗਾ ਲੈਣੇ ਜੀ ਬਰਫ਼। ਲਓ ਜੀ ਹੁਣ ਆ ਜੀ ਸ਼ਰਬਤ ਸਾਡਾ ਜੀ ਇਨਸ਼ਾਅੱਲਾ ਜੀ ਤਿਆਰ ਹੋ ਗਿਆ। ਐਸੀ ਪਾਣੀ ਜਿਹੜਾ ਨਾ ਜੀ ਸ਼ਰਬਤ ਨੂੰ ਉਹਨੂੰ ਪੁਣ ਕੇ ਸਾਫ਼ ਕਰ ਲਿਆ, ਐਸ ਸਾਫ਼ ਹੋ ਗਿਆ ਜੀ। ਇਹਦੇ 'ਚ ਹੁਣ ਅਸੀਂ ਚੀਨੀ ਪਾ ਲਈ ਆ, ਚੀਨੀ ਪਾਈ ਆ, ਕਾਲਾ ਨਮਕ ਪਾਇਆ ਜੀ। ਕਾਲਾ ਨਮਕ ਤੇ ਚੀਨੀ ਇਹਦੇ 'ਚ ਅਸੀਂ ਹੁਣ ਖੋਰ ਲਈ ਆ ਤੇ ਹੁਣ ਇਹ 'ਚ ਲੱਗੇ ਅਸੀਂ ਜੀ ਪਾਣੀ ਤੇ ਬਰਫ਼ ਪਾਣ ਜੀ। ਕਿੰਨਾ ਇਹ ਕੁ ਪਾਣੀ ਪਾਣਾ? ਬਸ ਜਿੰਨਾ ਕੁ ਪੀਣਾ ਜੀ, ਅਗਲਾ 2 ਗਲਾਸ ਪੀਣੇ ਆ, 3 ਪੀਣੇ ਆ, 4 ਪੀਣੇ ਆ। ਹਾਂ ਜੀ, ਜਿੰਨਾ ਕੁ ਪਾਣੀ ਪੀਣਾ ਨਾ ਜੀ ਉਹਨੇ ਗਲਾਸ ਪਾ ਲਓ ਬਸ। ਠੀਕ ਹੈ। ਹੂੰ। ਇਹ ਸਵਾਦ ਜਾਮਣ ਵਰਗਾ ਹੀ ਹੋਊਗਾ। ਬਸ ਜੀ ਉਹ ਪਾਓ ਜੀ ਬਰਫ਼ ਇਹਦੇ ਵਿੱਚ। ਪਾਪਾ ਕੋਈ ਨਹੀਂ ਹੋਇਆ ਪਾ ਲਾਂਗੇ, ਹੋਰ ਪਾ ਲਾਂਗੇ ਫਿਰ, ਕੋਈ ਨਹੀਂ ਪਾਣ ਜੀ। ਇਦਾਂ ਹੀ ਕੌਲਾ ਪਾ ਦਿਓ ਜੀ। ਨਾ ਨਾ ਉਹ ਤੂੰ ਬਰਫ਼ ਕੱਲੀ ਪਾ ਨਾ ਕਰੀ, ਇਹ ਕਰੀ ਬਰਫ਼ ਕੱਲੀ ਪਾ ਯਾਰ। ਚੱਲ ਬਸ ਠੀਕ ਆ, ਬਸ ਠੀਕ ਆ। ਉਹ ਵੀ ਪਾ ਦਿਓ ਜੀ, ਬਰਫ਼ ਪਾ ਦਿਓ ਜੀ। ਇਹ ਠੰਡਾ ਜਿੰਨਾ ਹੋਊਗਾ ਉਨਾ ਸਵਾਦੀ। ਹਾਂ ਜੀ ਹਾਂ ਜੀ, ਚੱਲ ਲੈ ਖੁਰੀ ਜਾਣ ਦੇ ਇਹਨੂੰ, ਹਿਲਾਓ ਜੀ ਮਾੜਾ ਜਿਹਾ। ਵਾਹ ਬਈ, ਤਾਂ ਝੱਟ ਦੀ ਖੇਚਲ ਆ ਤੇ ਖਾਲਸ ਸ਼ਰਬਤ, ਦੇਸੀ ਸ਼ਰਬਤ ਪੀਓ ਆਪ ਦੀ ਮਰਜ਼ੀ ਦਾ। ਦੇਖੋ ਜੀ ਅੱਗੇ ਵੀ ਮੈਂ ਦੱਸਿਆ, ਇਹ ਸ਼ਰਬਤ ਜਿੱਦਾਂ ਬਣਾਇਆ ਇਸੇ ਤਰ੍ਹਾਂ ਬਣਾ ਕੇ ਇਹਨੂੰ ਪੁਣ ਕੇ ਸਾਫ਼ ਬਰਤਨ ਵਿੱਚ ਰੱਖ ਲੈਣਾ ਤੁਸੀਂ। ਜਿੱਦਾਂ ਰੂਹ ਅਫਜ਼ਾ ਜਾਂ ਜ਼ਾਇਕੇ ਵਾਸਤੇ ਦੂਸਰੇ ਸ਼ਰਬਤ ਆਪਾਂ ਪਾਉਂਦੇ, ਜੇ ਅਗਰ ਇੱਕ ਤੁਸੀਂ ਜੱਗ ਬਣਾਉਣਾ ਨਾ ਉਹਦੇ ਤੁਸੀਂ 1 ਗਲਾਸ ਪਾ ਲਓ, ਉਹ ਵੀ ਬੜਾ ਹੈ। ਤੇ ਇਹਨੂੰ ਮਹਿਫੂਜ਼ ਕਰਕੇ ਰੱਖ ਲਓ, ਭਾਵੇਂ ਮਹੀਨਾ ਪੀਓ, 2 ਮਹੀਨੇ ਪੀਓ, ਇਹ ਖਰਾਬ ਨਹੀਂ ਹੋਣ ਵਾਲਾ। ਤੇ ਇਹ ਬਹੁਤ ਚੰਗਾ ਤੇ ਬੜੇ ਫਾਇਦੇ ਵਾਲਾ ਇਹ ਜਨਾਬ ਜੂਸ ਆ। ਅਸੀਂ ਵੀ ਵਿੱਚੋਂ ਕੱਢ ਕੇ ਰੱਖਿਆ ਖੰਡ ਹਾਂਜੀ। ਪਾਣ ਤੋਂ ਪਹਿਲਾਂ ਨਾ। ਹਾਂਜੀ ਅਸੀਂ ਰੱਖਿਆ ਥੋੜਾ ਜਿਹਾ ਕੱਢ ਕੇ ਵੀ ਇਹ ਫੇਰ ਪੀਵਾਂਗੇ। ਨਾ ਖੰਡ ਪਾ ਕੇ ਮੈਂ ਕਹਿੰਦਾ ਰੱਖ ਬੈਠਿਆ। ਕਿਹੜਾ ਚੀਨੀ ਪਾ ਲਈ। ਖੰਡ ਚੀਨੀ ਪਾ ਉਹਦੀ ਲਈ, ਪਾ ਲਈ ਸੀਗੀ। ਹਾਂ ਰੱਖਿਆ ਡੱਬੇ। ਕੋਈ ਨਹੀਂ। ਆ ਡੱਬੇ 'ਚ ਰੱਖਿਆ ਜੀ। ਹਾਂਜੀ ਆ ਡੱਬੇ 'ਚ ਰੱਖਿਆ ਜੀ। ਇਹ ਦੇਖੋ ਜੀ। ਇਹ ਅਸੀਂ ਫ੍ਰਿਜ 'ਚ ਰੱਖ ਲੈਣਾ। ਹਾਂਜੀ ਇਦਾਂ ਕਰਕੇ ਹਾਂ। ਰੱਖੋ। ਜਦੋਂ ਦਿਲ ਕਰਿਆ ਵਿੱਚੋਂ ਕੱਢ ਕੇ ਬਣਾ ਜਦੋਂ ਦਿਲ ਕਰੇ ਉਦੋਂ ਇਹ 'ਚ ਕੱਢ ਕੇ ਬਣਾ ਲਓ ਜੀ। ਹਾਂਜੀ ਹੁਣ ਇਹ 'ਚ ਟੇਸਟ ਦਿਖਾਓ ਜੀ ਥੋੜਾ ਜਿਹਾ। ਬਾਬਾ ਸ਼ੌਂਕੀ ਪਹਿਲਾਂ ਹੀ ਕਹੀ ਜਾ ਰਿਹਾ ਕਰਾ ਮਿੱਠਾ ਘਟ ਜਾ। ਲਓ ਜੀ। ਕਿੱਦਾਂ ਜੀ ਤੁਹਾਨੂੰ ਪਤਾ ਜੀ ਕਾਹਦਾ? ਕੀ ਹੋਇਆ? ਮੈਂ ਮਿੱਠਾ ਤੁਹਾਡਾ ਘਟ ਜਾਣਾ ਕਿਉਂਕਿ ਉਹਦੇ 'ਤੇ ਬਰਫ਼ ਪਈ ਆ। ਮਿੱਠਾ ਤੁਸੀਂ ਪਾਇਆ ਪੂਰਾ ਦੇ ਹਿਸਾਬ ਕਿਤਾਬ ਦਾ। ਮੈਂ ਕਹਿੰਦਾ ਵੀ ਰਿਹਾ ਵੀ ਥੋੜਾ ਜਿਹਾ ਮਿੱਠਾ ਤੇਜ਼ ਥੋੜਾ ਉਹ ਦੱਸ ਤਾਂ ਲੈਣ ਦਿਓ ਵੀ ਦੱਸਿਆ ਹੋਇਆ ਜੀ। ਇਹਦੇ 'ਚ ਨਾ ਤੁਸੀਂ ਨਮਕ ਜਿਹੜਾ ਵਾ ਨਾ, ਹਾਂਜੀ ਉਹ ਥੋੜਾ ਜਿਹਾ ਪਾ ਲਓ, ਮਿੱਠਾ ਪੂਰਾ ਵਾ। ਮਿੱਠਾ ਪੂਰਾ ਨਾ ਜੀ? ਬਾਬੇ ਸ਼ੌਕੀ ਨੂੰ ਪੁੱਛੀ। ਹਾਂਜੀ ਹਾਂਜੀ ਪਾ ਲਓ ਨਮਕ ਜੀ, ਉਹਦੇ ਨਾਲ ਨਿਕਲ ਆਊਗਾ ਨਾ ਮਿੱਠਾ ਜਿਹੜਾ ਜੀ। ਨਹੀਂ ਮਜ਼ਾਕ ਨਹੀਂ। ਹਾਂਜੀ ਚਾਹ ਦੇ ਵਿੱਚ ਮਿੱਠਾ ਘੱਟ ਹੁੰਦਾ ਸੀ ਨਾ, ਘਰਦਿਆਂ ਨੂੰ ਕਹਿਣਾ ਵੀ ਮਿੱਠਾ ਘੱਟ ਹੋਣਾ, ਕਹਿਣਾ ਥੋੜਾ ਲੂਣ ਪਾ ਲਓ। ਮਿੱਠਾ ਪੂਰਾ ਹੋ ਜਾਂਦਾ। ਮਿੱਠਾ ਪੂਰਾ ਹੋ ਜਾਂਦਾ ਸੀਗਾ, ਲੂਣ ਮਿੱਠੇ ਨੂੰ ਕੱਢ ਦਿੰਦਾ ਕੱਢ ਦਿੰਦਾ ਕੱਢ ਦਿੰਦਾ। ਹੈ ਜੀ। ਇਹ ਬਿਲਕੁਲ ਜੀ, ਤਾਂ ਹੀ ਅਸੀਂ ਕਿਹਾ ਵੀ ਪਾ ਲਓ। ਥੋੜਾ ਜਿਹਾ ਸਾਨੂੰ ਪਾ ਕੇ ਦਿਓ ਹਾਂਜੀ। ਜੀ, ਥੋੜਾ ਜਿਹਾ ਸਾਨੂੰ ਉਹ ਜਿਵੇਂ ਜਿਵੇਂ ਖੁਰਨਾ ਨਾ ਲਓ ਜੀ। ਬਰਫ਼ ਨੇ ਉਵੇਂ ਉਵੇਂ ਤੁਹਾਡਾ ਉਹ ਹਲਕਾ ਹੁੰਦਾ ਜਾਣਾ, ਨਿਮਕ ਨੇ ਪੂਰਾ ਕਰਦਾ ਚਲਿਆ ਜਾਣਾ। ਹਾਂਜੀ ਇਹ ਬਹੁਤ ਬਿਹਤਰੀਨ ਚੀਜ਼ ਹੈ ਜੀ। ਤੇ ਜੇ ਉਹ ਕੋਈ ਪਾ ਸਾਲਣ ਲਈ। ਪਕਾਇਆ ਹਾਂਜੀ ਉਹਦੇ 'ਚ ਲੂਣ ਬਹੁਤਾ ਹੋ ਜੂ, ਉਹਦਾ ਕੀ ਹੱਲ ਆ? ਉਹਦਾ ਹੱਲ ਕੁਝ ਵੀ ਨਹੀਂ ਹੈਗਾ, ਉਹ ਪੈ ਗਿਆ ਰੱਬੀ ਕੁਦਰਤੀ ਪੈ ਗਿਆ। ਇਹ ਮਾਫੀਆ ਤੋਲਿਆਂ ਦਾ ਫਰਕ ਹੁੰਦਾ।
ਪੈ ਗਿਆ ਨਹੀਂ ਉਹਦੇ ਵਿੱਚ ਉਹ ਆਟਾ ਸਿੱਟ ਦਿੰਦੇ ਸੀ ਆਟਾ ਉਹ ਗੋਲਾ ਜਿਹਾ ਬਣਾ ਕੇ ਫਿਰ ਦਿੰਦੇ ਸੀ, ਉਹ ਨਿਕਲ ਆਉਂਦਾ ਸੀ। ਬਸ ਬਾਕੀ ਹੁਣ ਕੋਈ ਨਹੀਂ ਕੱਢਦਾ ਹੈਗਾ, ਹਬੀਬ ਸਾਹਿਬ ਚੈੱਕ ਕਰੋ। ਉਹ ਟਾਈਮ ਲੰਘੇ ਅੱਗੇ ਸਿਆਣੀਆਂ ਮਾਈਆਂ ਕੱਢਦੀਆਂ ਜੀ, ਹੁਣ ਪੀ ਕੇ ਨਹੀਂ ਦੇਖੋ ਜੀ। ਬਹੁਤ ਅੱਛੇ। ਮੈਂ ਗਿਆ ਜੀ ਤੁਹਾਨੂੰ ਇਦਾਂ ਦਾ ਦੁਕਾਨ ਵਾਲੇ ਦਿੰਦੇ ਨੇ। ਤਾਂ ਦੁਕਾਨ ਆਇਆ ਨੇ ਜੀ, ਕੋਈ ਨਹੀਂ ਲੈਣਾ ਰੁਪਈਆ 200 ਝਾੜ ਲੈਣਾ ਸਾਡੇ ਕੋਲੋਂ, ਇਹੋ ਜਿਹਾ ਨਹੀਂ ਇਹੋ ਜਿਹਾ ਹੈ ਮਿੱਠਾ ਦੱਸੋ ਜੀ। ਹੋ ਗਿਆ ਜੀ। ਇਹ ਚੀਜ਼ ਤੁਹਾਨੂੰ 500 ਲੈ ਕੇ ਵੀ ਗਲਾਸ ਨਹੀਂ ਦੁਕਾਨ ਵਾਲਾ ਦਿੰਦਾ। ਇਹ ਚੀਜ਼ ਨਹੀਂ ਮਿਲਦੀ। ਜਿੰਨੀ ਜਾਮਨ ਅਸੀਂ ਸਕਰੀਨ ਮਿਲਦੀ ਕਿਲੋ ਹੈ। 1.5 ਕਿਲੋ ਇਹ ਚ ਪਾਈ ਨਾ, ਉਹਨੇ ਘੱਟ ਤੋਂ ਘੱਟ ਵੀ ਜਿਹੜਾ 2 ਟੱਬ ਪਾਣੀ ਦੇ ਵੇਚਣੇ ਆ ਇੰਨੀ ਜਾਮਨ ਪਾ ਕੇ। ਪਾਓ ਜੀ ਪਾਣੀ ਦਿਓ ਹੋਰ। ਬਾਈ ਹਾਂ ਜੀ ਸਰ ਪੁੱਛੋ। ਦੱਸੋ ਬਹੁਤ ਮਜ਼ੇਦਾਰ ਹੈ ਜੀ, ਕਮਾਲ ਹੈ ਜੀ, ਹਾਂ ਜੀ ਕੀ ਟੇਸਟ ਹੈ ਜੀ। ਪਾ ਕੇ ਦਿਓ ਦਿਓ ਜੀ, ਹੋਰ ਦਿਓ, ਬਿਲਕੁਲ ਹੋਰ ਦਿਓ। ਤੇ ਵਾਹ ਵਾਹ, ਕਾਮਯਾਬ ਹੈ ਜੀ। ਤੁਸੀਂ ਐਵੇਂ ਕਹੀ ਜਾਂਦੇ ਚਾਚਾ ਬੂਟਾ ਹਰ ਸ਼ੈ ਖਰਾਬ ਕਰ ਦਿੰਦਾ। ਨਾ 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 ਨਾ, ਚਾਚਾ ਪਤਾ ਬੂਟਾ ਨਹੀਂ- ਹਰ ਸ਼ਾ ਸਹੀ ਕਰ ਦਿੰਦਾ। ਪਤਾ ਨਹੀਂ ਉਹਨੇ ਸਾਡੀ ਬਰਕਤ ਆ। ਨਹੀਂ ਚਾਚਾ ਬੂਟਾ ਹਰ ਸ਼ਾ ਸਹੀ ਕਰ ਦਿੰਦਾ, ਖਰਾਬ ਨਹੀਂ ਕਰਦਾ। ਬੇਹਤਰੀਨ ਚੀਜ਼ ਬਣਾਉਂਦਾ ਜੀ ਬੂਟਾ ਸਾਹਿਬ, ਚੌਧਰੀ ਬੂਟਾ ਸਾਹਿਬ, ਸਾਨੂੰ ਵੀ ਪਾਣੀ ਸਾਨੂੰ ਯਾਦ ਹੈ ਨਾ ਭੁੱਲ ਜਾਓ। ਲੋ ਅਭੀ ਤਾਂ ਹਲੇ ਪੀਆ ਨਹੀਂ, ਤਾਂ ਚੈੱਕ ਕਰਿਆ ਕਿਉਂ ਜੀ? ਹਾਂਜੀ ਹਾਂਜੀ ਚੈੱਕ ਕਰਿਆ, ਪੀਣ ਤਾਂ ਹੁਣ ਲੱਗੇ ਆ। ਉਹ ਕਹਿੰਦੇ ਨੇ ਰੱਜੀ ਮਾਂ ਘਮਾਦਾ ਜੜਾ ਹਾਂ ਜੀ ਹਾਂ ਜੀ ਕੱਚੀ 3-4 ਗਲਾਸ ਨਾਲ ਤੁਸੀਂ ਪੀ ਕੇ ਨਹੀਂ ਦੱਸਿਆ। ਆਓ ਜੀ। ਪੀਣ ਠੰਡੀ, ਬਹੁਤ ਠੰਡੀ ਆ ਜ਼ਿੰਦਗੀ ਬਹੁਤ ਜ਼ਬਰਦਸਤ ਜਿਹੜਾ ਟੇਸਟ ਆ। ਇਹ ਪੀਓ, ਉਹ ਕਿਉਂਕਿ ਨਾ ਲੱਗੀ ਇਹਦੇ 'ਚ ਹੈ ਪਲਪ ਹਾਂ। ਜਾਮਣ ਦਾ, ਉਹ ਨਹੀਂ ਹੈ ਜੇ ਐਸੈਂਸ ਵਾਲੀ ਗੱਲ ਨਹੀਂ ਹੈ। ਔਰ ਤੁਹਾਡੀ ਇਹ 2 ਘੰਟੇ ਬਾਅਦ ਤਵਾ ਨਾਈ ਨੂੰ ਵੀ ਤੁਹਾਨੂੰ ਮਹਿਸੂਸ ਹੋਏਗਾ। ਯਾਰ ਜਿਹੜਾ ਤੁਸੀਂ ਬੋਲਤਾ ਨਾ ਹਾਂ ਜੀ ਵੀ ਇਹਦੇ ਵਿੱਚੋਂ ਆਮ ਜਿਹੜਾ ਸ਼ਰਬਤ ਹੁੰਦਾ ਨਾ ਹਾਂਜੀ। ਬਾਜ਼ਾਰੀ, ਉਹਦੇ ਤੋਂ ਮੁਖਤਲਿਫ ਨਜ਼ਰ ਆ ਰਿਹਾ। ਮੁਖਤਲਿਫ ਨਜ਼ਰ ਆ ਰਿਹਾ। ਉਹਦਾ ਸਿਰਫ ਖੁਸ਼ਬੂ ਹੁੰਦੀ ਆ, ਇਹਦੇ ਚੋਂ ਪਲਪ ਆ ਜਿਹੜਾ ਆਮ ਦੇ ਅਸਲ। ਉੱਤੇ ਨਾ ਜਾਮਣ ਦਾ ਜਿਹੜਾ ਹਾਂ ਜੀ ਹਾਂ ਜੀ ਲਓ ਜੀ, ਪੀਓ ਜੀ ਪੀਓ 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 ਪੀਓ। ਪੀਓ ਪੀਓ ਪਿਆ ਜੀ, ਕੋਈ ਨਹੀਂ ਕੋਈ ਨਹੀਂ, ਬਥੇਰਾ ਜੀ ਬਥੇਰਾ। ਉਸਮਾਨ ਸਾਹਿਬ ਨੂੰ ਦੇਣਾ। ਹੋਰ ਬਣਾ ਲਾਂਗੇ ਕੋਈ ਨਹੀਂ, ਅੱਛਾ ਜੀ ਤੁਸੀਂ ਇਹ ਦੇਖੋ, ਥੋੜਾ ਜਿਹਾ ਪਤਲਾ ਕਰ ਲਓ ਤੇ ਹੋਰ ਜ਼ਿਆਦਾ। ਕਰ ਲੈਣਾ। ਅੱਛਾ ਇਹ ਦੱਸੋ ਵੀ ਉਹ ਜਿਹੜਾ ਮਸ਼ੀਨ ਦੀ ਲੋੜ ਤਾਂ ਨਹੀਂ ਪਈ ਰਾਣਾ ਸਾਹਿਬ ਦੱਸੋ। ਨਹੀਂ ਮਸ਼ੀਨ ਦੀ ਨਹੀਂ, ਠੀਕ ਆ ਫਾਰਮੂਲਾ। ਇਹ ਠੀਕ ਹੈ ਜੀ, ਇਹ ਸਾਫ ਸੁਥਰਾ ਪਾਣੀ, ਹੌਲਾ ਪਾਣੀ ਹੈ ਹਾਂਜੀ ਪੀਣ ਨੂੰ। ਹਾਂਜੀ ਬਿਸਮਿਲ੍ਲਾ। ਆ ਜਾਓ ਬਾਬਾ ਜੀ ਬਹਿ ਕੇ ਪੀਓ। ਉਹਨਾਂ ਦਾ ਬੂਟਾ ਮਨ ਪਵੇ ਨਾ ਮਰਦੀ, ਕੀ ਨਾ ਮੰਨ, ਸਰੋਆ ਸਾਹਿਬ ਵੀ ਬੰਦੇ ਪਵੇ ਨਾ ਪਾਣੀ। ਬਹੁਤ ਸੋਹਣਾ ਚਲੋ ਕਿਆ ਹੋਇਆ? ਉਹ ਮੰਨਣਾ ਕੀ ਆ, ਹੈ ਓਏ ਉਹ ਤਾਰੀਫ ਕਰ ਰਿਹਾ। ਕਹਿੰਦਾ ਮੰਨੋ ਨਾ ਮੰਨੋ। ਕਹਿੰਦਾ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ ਵੀ ਜ਼ਬਰਦਸਤ ਆ। ਜ਼ਬਰਦਸਤ। ਆਪਣੇ ਹਿਸਾਬ ਨਾਲ ਕਹੀ ਜਾ ਅੱਛਾ 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 ਜੀ। ਬਹੁਤ ਬਿਹਤਰੀਨ। ਕਹਿੰਦਾ ਤੁਸੀਂ ਮੰਨੋ ਨਾ ਮੰਨੋ, ਮੈਂ ਮੰਨ ਗਿਆ ਕਹਿੰਦਾ। ਨਹੀਂ ਨਹੀਂ ਤੁਸੀਂ ਮੰਨਦੇ ਨਹੀਂ। ਇਹ ਤਾਰੀਫ ਕਰ ਰਿਹਾ ਹੁਣ। ਜ਼ਬਰਦਸਤ ਸ਼ੈ ਬਣੀ। ਨਹੀਂ ਜੀ ਅੱਜ ਉਸਮਾਨ ਸਾਹਿਬ ਨੂੰ ਪੁੱਛਦੇ ਹਾਂ। ਆ ਦਿਓ ਜੀ। ਅਸਮਾਨ ਸਾਹਿਬ ਕੈਮਰਾ ਇੱਧਰ ਫੜ ਕੇ ਜਰਾ ਸੁਣਾ। ਹਾਂਜੀ ਪੀ ਕੇ ਦੱਸਿਓ ਜੀ। ਇਹ ਆਪਾਂ ਤੁਸੀਂ ਕਹਿੰਦੇ ਸੀ ਨਾ ਵੱਧ ਜਾਣਾ, ਆਪਾਂ ਦੂਆ ਵੀ ਹੁਣੇ ਪੀ ਕੇ ਜਾਣਾ। ਗਲਾਸ ਉਹ ਦਿਓ। ਹਾਂ ਚਾਹੇ ਕੈਮਰਾ ਬੰਦ ਕਰਕੇ ਪੀਏ, ਦੂਆ ਵੀ ਪੀ ਕੇ ਜਾਣਾ। ਹਾਂਜੀ ਉਸਮਾਨ ਸਾਹਿਬ। ਇਹ ਜੀ ਮੁਖਤਸਰ ਇਹ ਆ ਕਿ ਰਾਣਾ ਸਾਹਿਬ ਇਹ ਮੈਨੂ 'ਚ ਸ਼ਾਮਲ ਕਰੋ ਜੀ ਦੁਕਾਨ ਦੇ। ਠੀਕ ਆ। ਇਹ ਸੀਜ਼ਨ ਆ ਤੇ ਕਮਾਲ ਚੀਜ਼ ਆ। ਜਿਵੇਂ ਹਬੀਬ ਸਾਹਿਬ ਅੱਗੇ ਗੱਲ ਕਰਨ ਲੱਗੇ ਸੀ ਕਿ ਜਾਮਣ ਦਾ ਜ਼ਾਇਕਾ ਜ਼ੁਬਾਨ ਤੇ ਟਿਕ ਰਿਹਾ, ਕੁਦਰਤੀ ਕਹਿਣਾ ਨਹੀਂ ਆ ਰਿਹਾ। ਹਾਂਜੀ ਉਹਦਾ ਵੀ ਨਾ ਉਹ ਪੂਰਾ ਜ਼ਾਇਕਾ ਜ਼ੁਬਾਨ ਤੇ ਟਿਕ ਰਿਹਾ ਤੇ ਪੂਰਾ ਅਰਕ ਕੱਢ ਕੇ ਉਹਦਾ ਤੇ ਫਿਰ ਬਣਿਆ। ਪਹਿਲਾਂ ਤੁਸੀਂ ਜਾਮਣ ਖਾਂਦੇ ਰਹੇ, ਅੱਜ ਜਾਮਣ ਪੀ ਰਹੇ ਪੀ ਰਹੇ ਆ। ਅੱਛਾ ਇਹ ਗੱਲ ਖਾਣ ਪੀਣ ਤੋਂ ਆ ਗਈ। ਰਾਣਾ ਸਾਹਿਬ ਨੇ ਹੱਟੀ ਬਣਾਈ ਆ ਕੁਲਫੀਆਂ ਦੀ, ਤੇ ਅੱਜ ਉੱਥੋਂ ਕੁਲਫੀਆਂ ਆਈਆਂ। ਸਾਰੀ ਉਮਰ ਅਸੀਂ ਕੁਲਫੀਆਂ ਖਾਧੀਆਂ ਤੇ ਅੱਜ ਅਸੀਂ ਉਹ ਵੀ ਪੀਤੀਆਂ। ਜੇ ਕਿਸੇ ਨੇ ਰਾਣਾ ਸਾਹਿਬ ਦੀ ਹੱਟੀ ਤੋਂ ਕੁਲਫੀ ਲੈਣੀ ਹੋਵੇ ਤੇ ਆਪਦਾ ਭਾਂਡਾ ਲੈ ਕੇ ਜਾਵੇ, ਕੁਲਫੀ ਉਂਝ ਪਵਾਣੀ ਵੀ ਆ। ਮੈਂ ਦੱਸ ਦਿੰਦਾ, ਆਹ ਦੇਖੋ ਜੀ, ਆ ਡੋਲੂ ਕੁਲਫੀਆਂ ਦਾ ਲਿਆਂਦਾ ਸੀ ਉੱਥੋਂ, ਤੇ ਜਿਹੜੀ ਦਾ ਤੀਲਾ ਖਿੱਚਦੇ ਸੀ ਇਦਾਂ ਤੀਲਾ ਹੀ ਹੱਥੀ ਆਂਦਾ ਸੀ। ਮੁੜ ਕੇ ਕੁਲਫੀ ਕਿਸੇ ਨੇ ਇਦਾਂ ਪੀਤੀ ਆ, ਕਿਸੇ ਨੇ ਗਲਾਸ ਪਾ ਕੇ। ਗਰਮੀ ਸੀਗੀ ਫਿਰ ਨਹੀਂ ਨਹੀਂ, ਨਹੀਂ ਉੱਥੋਂ ਸਿੱਧਾ ਇੱਥੇ ਆਏ। ਇਹ ਸਵੇਰੇ 7 ਵਜੇ ਦੀਆਂ ਆਈਆਂ ਹੋਈਆਂ ਤੁਹਾਡੇ ਫ੍ਰਿਜ 'ਚ ਪਈਆਂ ਵਾ। ਉਹ ਮਹਿਮਾਨ ਆਏ ਹੋਏ ਸੀ, ਕੁਝ ਮੈਂ ਉਹਨਾਂ ਲਈ ਲੈ ਕੇ ਆਇਆ ਸੀ। ਉਹ ਮਹਿਮਾਨ ਉਦੋਂ ਉੱਠੇ ਨਹੀਂ, ਇਹ ਸਵੇਰੇ 7 ਵਜਣ ਤੋਂ ਪਹਿਲੇ ਦੀ ਆਈਆਂ ਹੋਈਆਂ ਤੇ 2 ਵਜੇ ਹੁਣ ਇੱਥੇ ਲੈ ਕੇ ਆਏ ਆ। ਤੇ ਉੱਥੋਂ ਇੱਥੇ ਤੱਕ ਧੁੱਪ ਹੈ 2 ਵਜੇ ਜਿਹੜੀ ਹੈ ਨਾ। ਨਹੀਂ ਹੋ ਸਕਦਾ ਥੱਲੇ ਰੱਖਤੀਆਂ ਹੁਣ। ਨਹੀਂ ਇਹ ਲਾਏ ਸ਼ਰਤ, ਹੁਣ ਚਲੇ ਦੁਕਾਨ ਤੇ ਹੈ, ਤੇ ਜੇ ਜਿਹੜਾ ਵਾ ਕੁਲਫੀ ਉੱਥੇ ਜੰਮੀ ਹੋਈ ਨਾ ਨਿਕਲੇ। ਅੱਛਾ ਜੀ ਫਿਰ ਗੱਲ ਸੁਣੋ, ਹੋਈ। ਇੰਨੇ ਬੰਦੇ ਸੁਣ ਰਹੇ ਆ, ਚਾਚਾ ਬੂਟਾ ਵੀ ਗਵਾਹ, ਉਸਮਾਨ ਵੀ ਗਵਾਹ। ਜਿੱਦਣ ਕੁਲਫੀਆਂ ਰਾਣਾ ਸਾਹਿਬ ਦੀ ਹੱਟੀ ਤੇ ਜਾ ਕੇ ਖਾਧੀਆਂ, ਹਾਂਜੀ। ਉਦਣ ਖਾਧੀਆਂ ਕਿ ਪੀਤੀਆਂ? ਨਹੀਂ ਕੁਛ ਉਹ ਚਮਚੀਆਂ ਨਾ ਖਾਦੀਆਂ। ਕੁਲਫੀ ਨਾ ਜੀ ਤੀਲਾ ਕੱਢਿਆ 2.5 ਫੁੱਟ ਦੀ ਕੁਲਫੀ, ਕਹਿੰਦੇ ਤੁਹਾਨੂੰ ਖਵਾਉਂਦੇ ਆ 2.5 ਫੁੱਟ ਦੀ। ਉਹ ਜਦੋਂ ਤੀਲਾ ਖਿੱਚਿਆ, ਤੀਲਾ ਹੱਥੀ ਆ ਗਿਆ। ਮੈਂ ਤੀਲਾ ਨਾ ਕਿਸੇ ਦੀ ਅੱਖ 'ਚ ਮਾਰ ਦਿਓ। ਫਿਰ ਕੌਲੀਆਂ ਦੇ ਵਿੱਚ ਉਹ ਕੁਲਫੀ ਪਾਈ ਤੇ ਚਮਚੀਆਂ ਨਾਲ ਖਾਧੀ ਨਹੀਂ ਅੱਛਾ ਤੁਸੀਂ ਇਹ ਦੱਸੋ ਹੱਟੀ ਦੇ ਉੱਤੇ ਵੀ, ਉੱਥੇ ਵੀ ਨਹੀਂ ਜੰਮੀਆਂ। ਨਹੀਂ ਇਹ ਤੁਸੀਂ ਦੱਸੋ
ਵੀ ਕੁਲਫੀ ਟੇਸਟ 'ਚ ਕੈਸੀ ਸੀ। ਚਲੋ ਇਹ ਉਹ ਤਾਂ ਦੁੱਧ ਨੂਰ ਖੁਦਾ ਦਾ, ਉਹ ਤਾਂ ਕਿਆ ਬਾਤ ਆ, ਦੁੱਧ ਦਾ ਗਾੜਾ ਕੀਤਾ, ਬਦਾਮਾਂ ਪਾਈਆਂ ਵਿੱਚ, ਖਬਰੇ ਕੀ ਪਾਇਆ ਉਹਦੇ ਚ, ਮੇਵੇ ਪਾਏ, ਪਿਸਤੇ ਬਦਾਮ। ਉਹ ਜਮ ਇਹ ਤਾਂ ਜੀ ਹੋ ਗਿਆ ਜੀ ਮੁਕੰਮਲ ਪੀ ਲਿਆ ਤੇ ਬਾਈ ਸ਼ੁਕਰ ਅਲਹਮਦੁਲਿਲਾ। ਇਹ ਤਾਂ ਦੇਖਣ ਵਾਲੇ ਚਾਹੇ ਤਾੜੀ ਲਾ ਦੋ, ਪਪੀਤਾ ਤਾਂ ਅਸੀਂ ਇਨਸ਼ਾਅੱਲਾ ਜੀ ਬਣੇਗਾ ਨਾ। ਖਾਵਾਂਗੇ ਜੀ। ਹਾਂ। ਜਿਹੜਾ ਉਹ ਜਾਮਣ ਨੂੰ ਸੇਵ ਕਰਨ ਵਾਲਾ ਫਾਰਮੂਲਾ ਸੀ ਨਾ ਜੀ, ਹਾਂਜੀ, ਹਾਂਜੀ। ਬਾਕੀ ਸਾਰੇ ਔਖੇ ਆ ਜੈਮ ਜੂਮ ਵਾਲੇ। ਹਾਂਜੀ ਹਾਂਜੀ ਇਹ ਆ ਸਭ ਤੋਂ ਸੌਖਾ ਕੰਮ ਆ। ਪਰ ਥੋੜਾ ਟਾਈਮ ਇਹ ਉਹ ਕਰਮ ਵਾਲੀ ਨੂੰ ਕਵਾਂਗੇ ਵੀ ਇਹਨੂੰ ਉਬਾਲ ਕੇ ਨਾ ਤੈਨੂੰ ਬੋਤਲ ਚ ਪਾ ਕੇ ਰੱਖ ਲੈ, ਗੱਲ ਖਤਮ, ਰੌਲਾ ਮੁੱਕਿਆ ਜੀ। ਲਓ ਜੀ ਆਹ ਕੰਮ ਕਰੋ ਜੀ, ਵੀ ਬਣਾ ਕੇ ਨਾ ਇਦਾਂ ਗੂੜਾ ਸ਼ਰਬਤ ਆਪਦੇ ਘਰੇ ਰੱਖ ਲਓ ਠੰਡਾ ਫ੍ਰਿਜ 'ਚ, ਤੇ ਚਾਹੇ ਮਹੀਨਾ ਪੀਓ ਚਾਹੇ 2 ਮਹੀਨੇ ਪੀਓ। ਵੀ ਜਾਮਣ ਨੇ ਮਹੀਨਾ ਰਹਿਣਾ ਸੀ, ਇਹ ਤੁਸੀਂ 6 ਮਹੀਨੇ ਵਰਤ ਸਕਦੇ ਆ, ਇਹ ਵਧਾ ਸਕਦੇ ਆ ਕਿਸੇ ਸ਼ੈ ਨੂੰ। ਤੇ ਇੱਕ ਵਾਰੀ ਜੀ ਚਾਚੇ ਬੂਟੇ ਵਾਸਤੇ ਮਾੜੀ ਜੀ ਤਾੜੀ ਲਾ ਦਿਓ। ਤਾੜੀ ਹੈ ਜੀ, ਤਾੜੀ। ਹਾਂਜੀ। ਬਹੁਤ ਜ਼ਬਰਦਸਤ। ਵਾਹ ਬਈ ਵਾਹ, ਜਿਉਂਦੇ ਵਾਸਤੇ ਰਹੋ ਜੀ, ਤੇ ਰੱਬ ਸਿਹਤ ਤੰਦਰੁਸਤੀ ਰਵੇ। ਚਾਚਾ ਬੂਟਾ ਸਾਨੂੰ ਇਦਾਂ ਹੀ ਕੁਛ ਨਾ ਕੁਛ ਬਣਾ ਕੇ ਖਵਾਉਂਦਾ ਰਵੇ, ਤੇ ਲੋਕਾਂ ਤੱਕ ਵੀ ਗੱਲ ਪਹੁੰਚਦੀ ਰਵੇ। ਵੀ ਅਸੀਂ ਹੁਣ ਜਾਮਣ ਦੀ ਗੱਲ ਕੀਤੀ ਸੀ, ਚਲੋ ਜਾਮਣ ਦੀਆਂ 2 ਸ਼ਾਵਾਂ ਤੁਹਾਡੇ ਤੱਕ ਪਹੁੰਚਾਤੀਆਂ, ਸਿਰਕਾ ਤੇ ਸ਼ਰਬਤ। ਤੇ ਇਨਸ਼ਾਅੱਲਾ ਜੇ ਰੱਬ ਨੇ ਚਾਹਿਆ ਨਾ, ਗਾਂ ਅਸੀਂ ਕੁਛ ਨਾ ਕੁਛ ਜਾਮਣ ਦਾ ਹੋਰ, ਜਾਮਣ ਦੇ ਹੁੰਦਿਆਂ ਹਾਂ ਤੁਹਾਡੇ ਤੱਕ ਅਸੀਂ ਯਾਨੀ ਕਿ ਜਦੋਂ ਤੱਕ ਜਾਮਣਾ ਹੈ ਨਾ, ਹਾਂਜੀ। ਜਾਮਣਾ ਦੀ ਚੀਜ਼ਾਂ ਹੋਣਗੀਆਂ, ਬਾਅਦ ਚ ਸੱਕ ਲਾ ਕੇ ਕੁਛ ਨਾ ਕੁਛ ਜਿਹੜਾ ਹਾਂਜੀ, ਉਹਦਾ ਸੱਕ। ਬਣਾ ਦਿਆਂਗੇ। ਨਹੀਂ ਉਹ ਕਹਿ ਇਹ ਜਾਮਣ ਦੀ ਗੁਠਲੀਆਂ ਦੀ ਦਵਾਈ। ਹਾਂਜੀ ਬਥੇਰਾ ਕੁਛ ਬਣਾਵਾਂਗੇ, ਬਥੇਰਾ ਕੁਛ। ਹਾਂ ਖਾਣ ਪੀਣ ਦੀ ਸ਼ਾਵਾਂ ਬਣਾਵਾਂਗੇ, ਦਵਾਈ ਦਾਰੂ ਤੁਸੀਂ ਆਪਦੀ ਮਰਜ਼ੀ ਨਾਲ ਲੈਣਾ। ਹਾਂ ਕਿਸੇ ਦੇ ਕਸੂਤ ਪੈਂਦੀ, ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਮਾਫਕ, ਵੀ ਇਦਾਂ ਦਾ ਤਜਰਬਾ ਨਹੀਂ ਕਰਨਾ। ਸਿਹਤ ਬੜੀ ਕੀਮਤੀ ਸ਼ੈ। ਫਿਰ ਇਹਦੇ ਚ ਹਬੀਬ ਸਾਹਿਬ ਮਿੱਠਾ ਜਿੰਨਾ ਕਿ ਤੁਸੀਂ ਪੀਣਾ ਉਹਨਾਂ ਪਾ ਲਓ, ਹਾਂ ਉਹ ਤਾਂ ਆਪਦੀ ਮਰਜ਼ੀ ਹੈ, ਆਪਣੀ ਮਰਜ਼ੀ ਨਾਲ ਪਾ ਕਿਸੇ ਨੇ ਲਓ, ਘੱਟ ਹਲਕਾ ਪੀਣਾ। ਪਾ ਲਓ। ਅਗਰ ਤੁਸੀਂ ਸ਼ੱਕਰ ਪਾਣੀ ਹੈ ਸ਼ੱਕਰ ਪਾ ਲਓ। ਹਾਂ ਜਿਹੜੀ ਸ਼ੈ ਦਿਲ ਕਰਦਾ। ਜਿਹੜਾ ਤੁਸੀਂ ਪੀਣਾ ਉਹ ਪਾ ਲਓ। ਹਾਂਜੀ ਹਾਂਜੀ। ਤੇ ਦੇਖੋ ਥੋੜ੍ਹਾ ਜੀ ਜਿਹਾ- ਬੜੀ ਦੂਰੋਂ ਦੁਨੀਆ ਆ ਕੇ ਪੀ ਰਹੀ ਆ। ਮੁਸ਼ਕ ਆ ਗਿਆ ਜੀ, ਇਹ ਮੰਗਾ ਬੈਠਾ ਜੀ। ਹਾਂਜੀ 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 ਸਲਾਮ ਆ ਗਿਆ। ਹਾਂ ਮੰਗਾ ਦੱਸੀ ਕੰਮ ਕਰਦਾ ਆ ਵਾਧੂ। ਨੇੜੇ ਹੋ ਨਾ ਉਹਨੂੰ ਪੁੱਛ। ਹਾਂ ਮੰਗੇ ਨੂੰ ਪੁੱਛਦੇ ਆਂ ਜੀ ਵੀ ਉੱਥੋਂ ਨਾ ਚੜਾ ਲੈ, ਪੀਲਾ ਪਹਿਲਾਂ ਪੀ ਤਲਾ, ਫਿਰ ਪੁੱਛਣਾ ਮੈਂ ਕੀ ਹੈ। ਇਦਾਂ ਦਾ ਅੱਧਾ ਕਿਲੋ ਜਾਮਣਾ ਖਾ ਕੇ ਆਇਆ, ਉਹਦਾ ਜੋ ਅਗਲਾ ਸਵਾਦ ਹੋਣਾ। ਥੋੜਾ ਜਿਹਾ ਪੀ ਤੇ ਸਹੀ। ਹਾਂਜੀ ਸਹੀ ਹੈ ਪਾਣੀ ਸਹੀ ਆ। ਵਾਹ ਜੀ ਕਾਹਦਾ ਵਾਹ। ਬਣਿਆ ਹੈ? ਉਹਨੂੰ ਪਤਾ ਨਹੀਂ ਮੈਨੂੰ ਨਹੀਂ ਇਹ ਪਾਣੀ ਕਾਹਦਾ ਬਣਿਆ ਹੈ? ਇਹ ਜਾਮਣਾ ਬਣੇ ਕੇ ਜਾਮਣਾ ਦਾ। ਵਾਹ ਇਹ ਬਈ, ਕਦੇ ਸੁਣਿਆ? ਅੱਗੇ ਪੀਤਾ ਕਦੀ? ਕੌਣ ਪਹਿਲੇ ਵਾਰ ਆ ਅਸੀਂ ਵੀ ਪਹਿਲੀ ਵਾਰੀ ਪੀਤਾ। ਤੇ ਜਿਉਂਦੇ ਵਸਦੇ ਰਹੋ ਜੀ, ਜਿੱਥੇ ਰਹੋ ਜੀ ਤੰਦਰੁਸਤ ਰਹੋ, ਸੁਖੀ ਰਹੋ, ਇੱਕ ਦੂਏ ਦਾ ਚੰਗਾ ਸੋਚਦੇ ਰਹੋ। ਤੇ ਬਸ ਉਹ ਜਿੱਦਾਂ ਕਿਹਾ ਨਾ ਰਾਣਾ ਸਾਹਿਬ ਨੇ ਵੀ ਗਾਂ ਸੱਕ ਲਾ ਕੇ ਭੋਰ ਕੇ ਦਿਖਾ ਦਾਂਗੇ, ਗੱਲ ਇਦਾਂ ਤਾਂ ਬਹੁਤ ਲੱਗਿਆ। ਜੇ ਅਸੀਂ ਧੁੱਪੇ ਫਿਰ ਕੇ ਕੋਈ ਫਿਲਮ ਬਣਾਈਏ ਤਾਂ ਉਹ ਗੱਲ ਚੰਗੀ ਨਹੀਂ ਹੈਗੀ। ਇਹੀ ਤਾਂ ਤੁਹਾਨੂੰ ਦੱਸਣਾ ਵੀ ਧੁੱਪ ਤੋਂ ਬਚੋ, ਕੋਈ 4 ਜੀ ਰਲ ਕੇ ਛਾਵੇਂ ਬਹਿ ਕੇ ਇਦਾਂ ਰੂ ਬਣਾ ਕੇ ਪੀ ਲਿਆ ਕਰੋ, ਧੁੱਪ ਤੋਂ ਬਚਣਾ ਜਿੱਦਾਂ ਵੀ। ਤੇ ਜਿਹੜੇ ਬੰਦੇ ਕਹਿੰਦੇ ਸੀਗੇ ਵੀ ਬੂਟੀ ਛੂਟੀ ਆ ਤੁਹਾਡੇ ਖੇਤਾਂ 'ਚ ਬਹੁਤੀ ਆ, ਇਹ ਸਾਨੂੰ ਪਤਾ ਹੈ ਬੜੀ ਮਾੜੀ ਸ਼ੈ ਆ। ਇਹਦੀ ਹੁਣ ਸਪਰੇਅ ਆ ਗਈ ਆ। ਸਾਡੇ ਲੱਗਾ ਸੀ ਇੱਥੇ ਖੀਰਾ, ਫਿਰ ਖੀਰੇ ਦੇ ਹੁੰਦਿਆਂ ਸਪਰੇਅ ਨਹੀਂ ਹੋ ਸਕਦੀ ਸੀ, ਜੰਮ ਤਾਂ ਪੈਂਦੀ ਹੈ ਤਾਂ ਥਾਂ ਤੇ ਮਰੱਬੇ 'ਚ ਪਹੁੰਚ ਗਈ, ਨਹਿਰ ਦੇ ਪਾਣੀ ਚਾਹੀਏ। ਇਹ ਖੀਰਾ ਮੁੱਕ ਗਿਆ, ਹੁਣ ਸਪਰੇਅ ਮਾਰ ਕੇ ਤੇ ਖੇਤ ਸਾਫ਼ ਕਰਾਂਗੇ। ਜਿੱਦਾਂ ਉਹ ਖੀਰਾ ਹਜੇ ਖਲੋਤਾ ਤੇ ਫਿਰ ਖਲੋਤੇ ਫਸਲ ਦੇ ਵਿੱਚ ਤਾਂ ਨਹੀਂ ਨਾ ਇਹਨੂੰ ਸਫਾਈ ਹੋ ਸਕਦੀ ਇੰਨੀ, ਨਾ ਅਸੀਂ ਪੱਟ ਸਕਦੇ ਨਾ ਵੱਢ ਸਕਦੇ, ਬਹੁਤੀ ਗਈ। ਇਹ ਤਾਂ ਅਗਲੇ ਦਿਨ ਇੱਕ ਬੰਦਾ ਦੱਸਦਾ ਅਮਰੀਕਾ ਦੇ ਵਿੱਚ ਵੀ ਖੜੀ ਹੈ ਇਹੀ ਬੂਟੀ। ਇਹ ਅਮਰੀਕਾ ਚੋਂ ਹੈ, ਇਹਨੂੰ ਕਹਿੰਦੇ ਪਾਰਥੀਨੀਅਮ। ਉੱਥੋਂ ਆਈ ਹੈ ਇਹ ਹਾਂਜੀ ਆਸਟ੍ਰੇਲੀਆ। ਤੇ ਇਹ ਪਾਰਥੀਨੀਅਮ ਆ, ਇਹਦੇ ਤੇ ਬਕਾਇਦਾ ਰਿਸਰਚ ਵੀ ਹੋਈ ਆ। ਇਹ ਸਾਹ ਦੀ ਬਿਮਾਰੀਆਂ ਦਾ ਅੱਲਾ ਮਾਫੀ। ਤੇ ਇਹ ਦਮੇ ਦਾ, ਇਹਨਾਂ ਚੀਜ਼ਾਂ ਦਾ ਬਾਇਸ ਬਣਦੀ ਆ। ਇਹ ਆਪਣੇ ਇੱਕ ਬਦਕਿਸਮਤੀ ਨਾਲ ਕਹਿਣਾ ਪੈਂਦਾ, ਜਿਹੜੇ ਫੁੱਲਾਂ ਦੇ ਗੁਲਦਸਤੇ ਵੇਚਦੇ ਨਾ, ਉਹ ਇਹਨੂੰ ਵਰਤ ਰਹੇ ਆ। ਅੱਛਾ ਜੀ। ਤੇ ਉਹ ਨਹੀਂ ਵਰਤਣੀ ਚਾਹੀਦੀ, ਕਿਉਂਕਿ ਉਹ ਸੁੰਘਣਾ ਹੁੰਦਾ ਤੇ ਸੁੰਘਣ ਦੇ ਵਿੱਚ ਨਹੀਂ ਠੀਕ ਹੈਗੀ। ਖੇਤਾਂ 'ਚੋਂ ਵੀ ਖਤਮ ਕਰਨੀ ਚਾਹੀਦੀ ਆ। ਇਹ ਹੁਣ ਤੱਕ ਤਾਂ ਨਹੀਂ ਕਾਬੂ ਪਾਇਆ ਜਾ ਸਕਿਆ ਇਹਦੇ ਤੇ ਕਿ ਇਹ ਸਪਰੇਆਂ ਇਹਦੇ ਤੇ ਅਸਰ ਨਹੀਂ ਸੀ ਕਰ ਰਹੀਆਂ, ਤੇ ਉਹ ਬੀਜ ਇਹਦਾ ਕਿਰ ਜਾਂਦਾ। ਸਪਰੇਅ ਜੀ ਹੁਣ ਲੱਗ ਗਈ ਅਸਰ ਕਰਨ, ਤੇ ਉਹ ਬੀਜ ਕਿਰਨ ਦੀ ਵਜ੍ਹਾ ਤੋਂ ਨਵੀਂ ਹੋਰ ਵੱਧ ਜਾਂਦੀ ਹੈ। ਹਾਂ ਵਾਧਾ ਬਹੁਤ ਹੁੰਦਾ, ਵਾਧਾ ਇੱਕ ਬਹੁਤ ਬੂਟੇ ਤੋਂ ਗਾਂ ਲੱਖਾਂ ਬੂਟੇ ਬਣ ਜਾਂਦੇ ਤੇ ਆ। ਹੁਣ ਅੱਲਾ ਕਰੇ ਜੇ ਕਾਬੂ ਆ ਜਾਵੇ ਤਾਂ ਆ ਜੂਗੀ, ਕਿਉਂ ਖੈਰ ਹੋ ਜੇ। ਬੜੀ ਮਿਹਰਬਾਨੀ ਉਸਮਾਨ ਸਾਹਿਬ, ਤੁਸੀਂ ਬੜੀ ਸਾਨੂੰ ਗੱਲ ਦੱਸੀ ਕੰਮ ਦੀ। ਤੇ ਇੱਥੇ ਦੱਬ ਲਓ ਜੀ ਬਟਨ, ਜਿਉਂਦੇ ਵਾਸਤੇ ਰਹੋ ਜੀ, ਦੁਆਵਾਂ 'ਚ ਯਾਦ ਰੱਖਿਓ। ਬੜੀ ਮਿਹਰਬਾਨੀ।